ਰੰਗ ਦੇ ਵਿੱਚ ਰੰਗੇ ਤੇਰੇ ਰੂਪ ਸਿੰਗਾਰ ਦਾ ਰੱਬ ਰਾਖਾ। ਸਿੰਨੀ ਪਿੰਨੀ ਪੰਜਾਬ ਦੀਏ ਧਰਤੀ ਏ ਨੀ ਫੁੱਲਾਂ ਭਰੀ ਬਹਾਰ ਦਾ ਰੱਬ ਰਾਖਾ। अस्सलाम वालेकुम दोस्तों, ਇਹ ਪਿੰਡ ਚੱਕ ਨੰਬਰ 107 ਫਤਿਹਪੁਰ ਤਹਿਸੀਲ ਕਰੋੜ ਜ਼ਿਲ੍ਹਾ ਲਈਆ। ਇੱਥੇ ਅਸੀਂ ਆਏ ਹੈਗੇ ਆ। ਇੱਕ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਹੈਗੇ ਆ। ਉਹਨਾਂ ਦੀ ਉਮਰ ਜਿਹੜੀ ਹੈਗੀ ਆ ਉਹ 1934 ਦੀ ਪੈਦਾਇਸ਼ ਹੈਗੀ ਆ, ਯਾਨੀ ਜਦੋਂ ਤਕਸੀਮ ਦਾ ਇਹ ਮਾਮਲਾ ਹੋਇਆ ਸਾਰਾ, ਤੇ ਉਦੋਂ ਉਹਨਾਂ ਦੀ ਉਮਰ ਜਿਹੜੀ ਹੈਗੀ ਆ ਉਹ ਤਕਰੀਬਨ 13 ਸਾਲ ਸੀ, 13-14 ਸਾਲ। ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਹੈਗੀ ਆ, ਤੇ ਅਸੀਂ ਹੁਣ ਉਹਨਾਂ ਨੂੰ ਮਿਲਦੇ ਹਾਂ ਤੇ ਉਹਨਾਂ ਕੋਲੋਂ ਸਾਰਾ ਕੁਝ ਪੁੱਛਦੇ ਹੈਗੇ ਆ ਕਿ ਕਿਸ ਤਰ੍ਹਾਂ ਇਹ ਸਾਰਾ ਅਮਲ ਹੋਇਆ, ਤੇ ਉਹ ਕਿੱਦਾਂ ਇੱਥੇ ਆਏ, ਤੇ ਜਿੱਥੇ ਉਹ ਰਹਿੰਦੇ ਸੀਗੇ ਉਸ ਪਿੰਡ ਦੀ ਕੀ ਸੂਰਤ ਹਾਲ ਸੀਗੀ। ਇਹਨਾਂ ਦਾ ਨਾਂ ਅੱਲਾ ਦਿੱਤਾ ਹੈਗਾ, ਤੇ ਬਲਦੀਅਤ ਇਹਨਾਂ ਦੀ ਬਰਕਤ ਅਲੀ ਹੈਗੀ ਆ, ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਨੀ ਹੈਗੀ ਆ। ਆਓ ਜ਼ਰਾ ਹੁਣ ਕਰਦੇ ਹਾਂ। अस्सलाम वालेकुम ਬਜ਼ੁਰਗੋ। ਅੱਛਾ ਬਜ਼ੁਰਗੋ, ਇਹ ਅੱਲਾ ਦਿੱਤਾ ਤੁਹਾਡਾ ਨਾਂ ਹੈਗਾ? ਹਾਂਜੀ। ਤੇ ਬਰਕਤ ਅਲੀ ਬਲਦੀਅਤ ਹੈਗੀ ਆ। ਅੱਛਾ, ਮੈਂ ਇਹ ਪੁੱਛਣਾ ਚਾਹੁੰਦਾ ਹੈਗਾ ਕਿ ਪਿੰਡ ਜਿਹੜਾ ਹੈਗਾ ਤੁਹਾਡਾ ਇੰਡੀਆ ਦੇ ਵਿੱਚ ਸੀਗਾ, ਪਿੰਡ ਲਸਾੜੀ। ਪਿੰਡ ਕਿਹੜਾ ਸੀਗਾ? ਲਸਾੜੀ। ਲਸਾੜੀ। ਹਾਂਜੀ। ਅੱਛਾ, ਉਹ ਜਿਹਨਾਂ ਨੂੰ ਕਹਿੰਦੇ ਲਸਾੜੀ ਵਾਲੇ ਜਿਹੜੇ ਕਹਿੰਦੇ ਹੈਗੇ ਹਾਂਜੀ। ਉਹ ਠੀਕ ਹੈ, ਉਹ ਪਿੰਡ ਦਾ ਨਾਂ ਸੀਗਾ। ਤੇ ਤਹਿਸੀਲ ਕਿਹੜੀ ਸੀਗੀ? ਤਹਿਸੀਲ ਉਸ ਵਕਤ ਉਨਾ ਸੀ, ਅੱਜ ਕੱਲ੍ਹ ਆਨੰਦਪੁਰ ਹੈ। ਅੱਜ ਕੱਲ੍ਹ ਆਨੰਦਪੁਰ ਹੈ। ਹਾਂਜੀ। ਉਸ ਟਾਈਮ ਉਨਾ ਤਹਿਸੀਲ ਸੀ। ਹਾਂ, ਜ਼ਿਲ੍ਹਾ ਹੁਸ਼ਿਆਰਪੁਰ ਸੀ, ਹੁਣ ਜ਼ਿਲ੍ਹਾ ਰੋਪੜ ਹੈ। ਹੁਣ ਉਦੋਂ ਜ਼ਿਲ੍ਹਾ ਹੁਸ਼ਿਆਰਪੁਰ ਸੀ, ਹੁਣ ਜ਼ਿਲ੍ਹਾ ਰੋਪੜ ਹੈਗਾ। ਠੀਕ ਹੈ। ਆਨੰਦਪੁਰ ਠੀਕ ਹੈ। ਡਾਕਖਾਨਾ ਨੂਰਪੁਰ ਬੇਦੀ, ਪਿੰਡ ਲਸਾੜੀ। ਅੱਛਾ, ਇਹ ਮਤਲਬ ਉਦੋਂ ਤੁਸੀਂ ਜਿਹੜਾ ਹੈਗਾ ਨਾ 1934 ਦੀ ਪੈਦਾਇਸ਼ ਹੈ ਤੁਹਾਡੀ, 13-14 ਸਾਲ ਦੇ ਤੁਸੀਂ ਸੀਗੇ ਜਦੋਂ ਤੁਸੀਂ ਉੱਥੋਂ ਆਏ ਹੈਗੇ ਜੀ। ਤੇ ਪਿੰਡ ਦੇ ਬਾਰੇ ਥੋੜਾ ਜਿਹਾ ਆਪਣੇ ਜ਼ਰਾ ਦੱਸੋ। ਹਾਂਜੀ। ਕਿ ਤੁਹਾਡਾ ਜਿਹੜਾ ਪਿੰਡ ਸੀਗਾ ਕਿਸ ਤਰ੍ਹਾਂ ਆਬਾਦੀ ਸੀ, ਮੁਸਲਮਾਨ ਕਿੰਨੇ ਸੀ? ਤਕਰੀਬਨ ਜ਼ਿਆਦਾ ਨਾ ਸੀ, ਤਕਰੀਬਨ 80 ਘਰ ਦੀ ਆਬਾਦੀ ਸੀ ਉਸ ਵਕਤ। ਅੱਛਾ ਜੀ। ਤੇ ਕੁਝ ਸਿੱਖ ਲੋਕ ਸੀ, ਕੁਝ ਮੋਨੀ ਲੋਕ ਸੀ, ਤੇ ਕੁਝ ਮੁਸਲਮਾਨ ਚੱਕ ਸਾਰੇ ਆ ਗਏ। ਅੱਛਾ ਜੀ। ਹਾਂਜੀ। ਠੀਕ ਹੈ। ਤੇ ਉੱਥੇ ਹੁਣ ਕੋਈ ਮੁਸਲਮਾਨ ਨਹੀਂ, ਜਿਹੜੇ ਇੱਧਰੋਂ ਗਏ ਉਹ ਹਿੰਦੂ ਬੈਠੇ। ਠੀਕ ਹੈ। ਤੇ ਬਾਕੀ ਉਹ ਆਪਣੇ ਮਜ਼ਹਬ ਹੈਗੇ, ਮੰਦਰ ਬਣੇ, ਆਬਾਦਤਾਂ ਕਰਦੇ ਆਪਣੀ। ਤੁਸੀਂ ਜਦੋਂ ਸੀਗੇ ਉਦੋਂ ਸਾਰੇ ਰਹਿੰਦੇ ਸੀਗੇ ਉੱਥੇ? ਉਦੋਂ ਰਲੇ ਮਿਲੇ ਸੀ ਸਾਰੇ। ਰਲੇ ਮਿਲੇ ਸੀਗੇ। ਇਹ ਪਿੰਡ ਦੇ ਕਿੰਨੇ ਘਰ ਸੀਗੇ ਟੋਟਲ? ਕਿੰਨੇ ਘਰ ਸੀਗੇ ਸਾਡੇ? ਹਾਂ, ਸਾਡੇ ਤਕਰੀਬਨ ਉਸ ਵਕਤ 8-10 ਘਰ ਸੀ। 8-10 ਘਰ ਸੀਗੇ ਜਿਹੜੇ ਤੁਹਾਡੇ ਮੁਸਲਮਾਨਾਂ ਦੇ ਘਰ ਸੀ? ਹਾਂਜੀ। ਤੇ ਸਿੱਖਾਂ ਦੇ, ਹਿੰਦੂਆਂ ਦੇ, ਉਹਨਾਂ ਦੇ ਕਿੰਨੇ ਸੀਗੇ? ਉਹਨਾਂ ਦੇ ਤਕਰੀਬਨ ਜਿਹੜੇ ਖਾਸ ਸਿੱਖ ਸੀ ਉਹਨਾਂ ਦੇ 4-5 ਸੀ। ਠੀਕ ਹੈ। ਤੇ ਮੋਨੀਆਂ ਦੇ ਜ਼ਿਆਦਾ ਸੀ। ਅੱਛਾ। ਤੇ ਹਿੰਦੂ ਰਾਜਪੂਤ ਦੇ 3 ਘਰ ਸੀ ਉਹਨਾਂ ਦੇ 15 ਘਰ ਬਣੇ। ਅੱਛਾ। ਠੀਕ ਹੈ। ਤੇ ਤੁਹਾਨੂੰ ਮਤਲਬ ਹੈ ਕਿ ਸਾਰਾ ਯਾਦ ਆ ਜਦੋਂ ਇਹ ਸਾਰਾ? ਜਦੋਂ ਆਇਆ ਜੀ ਉਦੋਂ ਦਾ ਵੀ ਯਾਦ ਹੈ। ਮੈਂ ਹੁਣ ਗਿਆ ਤੇ ਮੈਂ ਕੱਲਾ ਘਰ ਨਾਲ ਦੱਸਿਆ ਲੋਕਾਂ ਨੂੰ ਵੀ ਆ ਫਲਾਣੇ ਦਾ ਮੇਰੇ ਹਾਣੀ ਬੰਦੇ 2 ਸਿੱਖ ਮਿਲੇ ਨੇ। ਅੱਛਾ। ਤੇ ਇੱਕ ਮੋਨਾ ਮਿਲਿਆ, ਇੱਕ ਬਾਹਮਣ ਮਿਲਿਆ। ਅੱਛਾ। ਮੈਂ ਉੱਥੇ ਸਾਡੇ ਪਿੰਡ 'ਚ ਇੱਕ ਬਜ਼ੁਰਗ ਦੀ ਬੈਠ ਕੇ ਸੀਗੀ। ਹਾਂਜੀ। ਉਹ ਬਜ਼ੁਰਗ ਬਹਿ ਕੇ ਚਲੇ ਜਾਂਦੇ ਸਨ। ਹਾਂਜੀ। ਤੇ ਮਤਲਬ ਉਹ ਉਸ ਜਗ੍ਹਾ 'ਤੇ ਮੰਨਤ ਚੜ੍ਹਦੀ ਹੈ, ਹਿੰਦੂ ਵੀ ਚੜ੍ਹਾਉਂਦੇ ਆ। ਹਾਂਜੀ। ਤੇ ਪੂਰੀ ਵੀ ਹੁੰਦੀ, ਬੱਕਰੇ ਲੈ ਕੇ ਵੀ ਲੋਕੀ ਆਉਂਦੇ। ਠੀਕ ਹੈ। ਮੈਂ ਜਿਸ ਵਕਤ ਗਿਆ ਜੀ ਤਕਰੀਬਨ 4 ਵਜੇ ਚੱਕ 'ਚ ਪਹੁੰਚਿਆ ਤੇ ਮੈਂ ਜਾਂਦਾ ਮਠਿਆਈ ਲੈ ਗਿਆ। ਹਾਂ। ਮੈਂ ਉੱਥੇ ਬਜ਼ੁਰਗ ਦੀ ਜਗ੍ਹਾ ਤੇ ਖਲੋ ਕੇ ਦੁਆ ਮੰਗੀ। ਹਾਂਜੀ। ਤੇ ਇੱਕ ਬਜ਼ੁਰਗ ਇਸ ਤੋਂ ਤੁਰਿਆ ਆ ਰਿਹਾ ਸੀ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਆ ਘਰ ਬੰਦਾ ਕੋਈ ਹੈ ਪੁਰਾਣਾ ਬੁੱਢਾ? ਹਾਂ। ਉਹਨਾਂ ਨੇ ਕਿਹਾ ਜੀ ਬੰਦ ਨਹੀਂ ਹੁੰਦਾ। ਦੇਖਿਓ ਜ਼ਰਾ ਬੰਦ ਕਰ। ਅੱਛਾ ਜੀ। ਬੰਦਾ ਹੈਗਾ ਜੀ, ਇੱਕ ਬਾਹਮਣ ਹੈਗਾ। ਹਾਂ। ਅਸੀਂ ਉਹਦੇ ਘਰ ਗਏ, ਮੈਂ ਜਾਂਦੇ ਪੁੱਛਿਆ, ਮੈਂ ਕਿਹਾ ਦੌਲਤ ਬਾਹਮਣ ਦਾ ਘਰ ਹੈ ਜੀ। ਉਹ ਕਹਿੰਦੇ ਤੁਸੀਂ ਕਿਵੇਂ ਜਾਣਦੇ ਆ? ਹਾਂ।
ਉਹ ਤਾਂ ਜੀ ਸਾਡਾ ਦਾਦਾ ਸੀ, ਬਹੁਤ ਦੇਰ ਹੋ ਗਈ ਫੌਤ ਹੋਇਆ ਨੂੰ, ਮੈਨੂੰ ਵੀ ਬਸ ਬਹੁਤ ਦੇਰ ਹੋ ਗਈ ਦੇਖੇ ਨੂੰ। ਠੀਕ ਹੈ। ਉਦੋਂ ਉਹਦੇ ਬੱਚੇ ਜਿਹੜੇ ਸੀ ਨਾ ਤਕਰੀਬਨ ਉਹ ਕੋਈ 7 ਕੁ ਸਾਲਾਂ ਦਾ ਸੀ, ਇਕੱਠਾ 10 ਕੁ ਸਾਲਾਂ ਦਾ ਸੀ। ਹਾਂਜੀ। ਤੇ ਬਸ ਇਸ ਤਰ੍ਹਾਂ ਉਹ ਫਿਰ ਮੈਂ ਉੱਥੇ ਪੁੱਛਿਆ ਉਹਨਾਂ ਨੂੰ ਬਈ ਆਪਣਾ ਬਖਸ਼ੀਸ਼ ਸਿੰਘ ਹੈ? ਅੱਛਾ ਜੀ ਹੈਗਾ, ਸੁਭਾਅ ਵੀ ਹੈਗਾ, ਤੇ ਬਖਸ਼ੀਸ਼ ਵੀ ਦੋਵੇਂ ਭਰਾ ਹੈਗੇ ਨੇ। ਮੈਂ ਕਿਹਾ ਫਿਰ ਉਹ ਤਾਂ ਮੇਰਾ ਭਰਾ ਬਣਿਆ, ਮੈਂ ਤਾਂ ਉਹਨੂੰ ਮਿਲਣਾ। ਚਲੋ ਉਹਨਾਂ ਦੇ ਘਰ ਚਲੀ, ਉੱਥੇ ਫਿਰ ਆ ਕੇ ਬੈਠੇ ਰਹੇ, ਕਾਫੀ ਬੰਦੇ ਇਕੱਠੇ ਹੋ ਗਏ, ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮੈਂ ਫਿਰ ਤਕਰੀਬਨ ਉੱਠ ਕੇ ਫਿਰ ਉੱਥੋਂ ਉਹਨਾਂ ਦੇ ਘਰੋਂ ਨਿਕਲ ਪਿਆ ਕਿ ਯਾਰ ਮੈਂ ਆਪਣਾ ਘਰ ਵੇਖਣ ਜਾਣਾ, ਨਾਲ ਹੀ ਉਹਨਾਂ ਦੇ ਘਰ ਹੈਗਾ ਥੋੜ੍ਹੀ ਜਿਹੀ। ਅੱਛਾ। ਆਪਣੇ ਘਰ ਗਿਆ, ਮੈਂ ਉੱਥੇ ਤਸਵੀਰਾਂ ਲਈਆਂ ਅਤੇ ਮੁੰਡਾ ਮੇਰੇ ਨਾਲ ਸੀ ਸਿੱਖਾਂ ਦਾ, ਫਿਰ ਉਹਨਾਂ ਇੱਧਰ ਭੇਜ ਦਿੱਤੀਆਂ। ਠੀਕ ਹੈ। ਅਤੇ ਮਤਲਬ ਉੱਥੋਂ ਫਿਰ ਅਸੀਂ ਸ਼ਾਮੀ ਨਾਲ ਚਲੇ ਗਏ ਆਪਣਾ ਹਿਮਾਚਲ 'ਚ। ਹਿਮਾਚਲ? ਹਾਂਜੀ। ਅੱਛਾ। ਹਿਮਾਚਲ ਤੋਂ ਫਿਰ ਮੈਂ ਬਿਮਾਰ ਹੋ ਗਿਆ, ਬੁਖਾਰ ਕੀਤਾ 5-7 ਦਿਨ। ਫਿਰ ਇਹ ਕਦੋਂ ਗਏ ਹੈਗੇ ਤੁਸੀਂ ਉੱਧਰ? ਮੈਂ ਗਿਆ ਜੀ 18 ਅਗਸਤ ਨੂੰ। 18 ਅਗਸਤ ਸਾਲ ਕਿਹੜਾ? ਆਹੀ ਐਸੇ ਸਾਲ। ਬਕਰਾ ਈਦ ਮੈਂ ਉੱਥੇ ਕੀਤੀ ਹੈ। ਠੀਕ ਹੈ, ਠੀਕ ਹੈ। ਅਤੇ ਬਕਰਾ ਈਦ ਉੱਥੇ ਪੜ੍ਹ ਕੇ ਅਤੇ ਫਿਰ ਅਸੀਂ ਮਿਲਣ ਗਿਲਣ ਗਏ ਹਾਂ, ਮਤਲਬ ਸਾਰੇ ਪੰਜਾਬ 'ਚ ਵੀ ਮਿਲੇ ਆ। ਠੀਕ ਹੈ। ਜਿਹੜੇ ਸਾਡੇ ਪਿੰਡ ਸੀ ਨਾ ਰਿਸ਼ਤੇਦਾਰਾਂ ਦੇ, ਉੱਥੇ ਮੈਂ ਮਿਲ ਕੇ ਆਇਆ। ਠੀਕ ਹੈ। ਬਾਕੀ ਇੱਥੇ ਫਿਰ ਮੈਂ ਪਿੰਡ 'ਚ ਗਾਨਾ ਹੈਗਾ 29 ਭਾਦੋਂ ਨੂੰ, ਉਹਨਾਂ ਦੀ 29 ਤਰੀਕ ਸੀ, ਮੈਨੂੰ ਆਪਣੀ ਤਾਂ ਅੰਗਰੇਜ਼ੀ ਯਾਦ ਨਹੀਂ। ਅਤੇ ਉਸ ਦਿਨ ਉਹਨਾਂ ਦਾ ਫੰਕਸ਼ਨ ਸੀਗਾ ਗੁੱਗੇ ਪੀਰ ਦਾ। ਹਾਂਜੀ। ਗੁੱਗਾ ਪੀਰ ਜਿਹੜਾ ਸੱਪਾਂ ਦਾ ਪੀਰ ਆ। ਅੱਛਾ ਅੱਛਾ। ਅਤੇ ਉਹ ਨਹੀਂ ਫਿਰ ਉੱਥੇ ਵਾਹਵਾ ਮੇਲਾ ਕੀਤਾ ਸੀ, ਵਾਹਵਾ ਸਾਰਾ ਪਿੰਡ ਇਕੱਠਾ ਹੋਇਆ ਸੀ ਉੱਥੇ ਹੀ। ਫਿਰ ਮੇਲਾ ਮੂਲਾ ਕਰਦੇ ਰਹੇ, ਵਾਹਵਾ ਉਹਨੇ ਪੈਸਾ ਸਿੱਟਿਆ ਉੱਤੋਂ, ਭਾਈ ਆਇਆ ਜੀ ਸਾਡਾ, ਕੋਈ ਕਹਿਤਾ ਆਇਆ, ਕੋਈ ਚਾਚਾ, ਅਸੀਂ ਹਮੇਸ਼ਾ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮਤਲਬ ਉਹਨਾਂ ਨੇ ਟਹਿਲ ਸੇਵਾ ਚੰਗੀ ਕੀਤੀ ਹੈ, ਬਹੁਤ ਅੱਛੀ, ਬਹੁਤ ਅੱਛੀ ਕੀਤੀ। ਨਾਲ ਖਲੋ ਕੇ ਮੇਰੇ ਉਹਨਾਂ ਦੋਹਾਂ ਭਰਾਵਾਂ ਨੇ, ਇੱਕ ਇੱਧਰ ਖਲੋਤਾ ਸੀ, ਇੱਕ ਇੱਧਰ ਸੀ, ਅਤੇ ਤਸਵੀਰਾਂ ਬਣਾਈਆਂ। ਬਲਕਿ ਇੱਕ ਕੁੜੀ ਸੀ ਨਾਲ, ਪੋਤ ਨੌਂ ਸੀ, ਉਹ ਚਾਹ ਰੱਖਣ ਆਈ, ਅਤੇ ਉਹਨੂੰ ਵੀ ਕਹਿੰਦਾ ਬੇਟਾ ਤਾਏ ਦੇ ਨਾਲ ਖਲੋ ਜਾਓ। ਠੀਕ ਹੈ, ਠੀਕ ਹੈ। ਬਹੁਤ ਪਿਆਰ ਬਹੁਤ ਇੰਨਾ ਮੁਸਲਮਾਨ ਨਹੀਂ ਕਰ ਸਕਦੇ ਜਿੰਨਾ ਹਿੰਦੂਆਂ ਨੇ ਕੀਤਾ, ਜਿੱਥੇ ਵੀ ਗਿਆ। ਠੀਕ ਹੈ, ਠੀਕ। ਮਤਲਬ ਉਹ ਉਦੋਂ ਦੀ ਮੋਹ ਮੁਹੱਬਤ ਜਿਹੜੀ ਹੈਗੀ ਆ, ਫਿਰ ਯਾਦ ਵਿਛੜਿਆਂ ਨੂੰ ਮਿਲਣਾ ਹੁੰਦਾ। ਜਿਹੜਾ ਛੋਟਾ ਸੀ ਨਾ ਜੀ ਭਾਈ ਉਹਨਾਂ ਦਾ, ਉਹਨੇ ਮੈਨੂੰ ਖੁਦ ਹੀ ਪਛਾਣ ਲਿਆ। ਬਾਹਰੋਂ ਗਲੀ 'ਚੋਂ ਆਇਆ ਨਾ, ਭਤੀਜੇ ਨੇ ਬੁਲਾਇਆ, ਚਾਚੇ ਜੀ ਘਰ ਨੂੰ ਆ ਕੇ ਪ੍ਰਾਹੁਣੇ ਆਏ ਆ। ਉਹ ਜਿਸ ਵੇਲੇ ਲੱਗ ਗਿਆ ਨਾ, ਉੱਤੇ ਰੋਣ ਹੀ ਲੱਗ ਪਿਆ। ਮੈਂ ਕਿਹਾ ਹੋਇਆ ਕੀ ਤੁਹਾਨੂੰ? ਅਗਰ 70 ਸਾਲ ਬਾਅਦ ਤੂੰ ਭਾਈ ਮਿਲਣਾ ਆ, ਇਹ ਗੱਲਬਾਤ ਹੋਈ ਉੱਥੇ। ਬਾਕੀ ਫਿਰ ਮੈਂ ਆਉਣ ਲੱਗਿਆ, ਫਿਰ ਮਿਲਿਆ ਉਹਨੇ, ਫਿਰ ਮੈਨੂੰ ਕੱਪੜੇ ਦਿੱਤੇ ਬਣਾ ਕੇ। ਠੀਕ ਹੈ। ਦੋਹਾਂ ਭਰਾਵਾਂ ਨੇ। ਅਤੇ ਉੱਤੇ 500 ਰੁਪਈਆ ਲਾਇਆ। ਮੈਂ ਕਿਹਾ ਕਿ ਇਹ ਸਲਾਮੀ ਹੈ ਸਾਡੇ ਵੱਲੋਂ, ਤੋਹਫਾ ਲੈ ਕੇ। ਅੱਛਾ ਅੱਛਾ। ਅਤੇ ਕਿੰਨੇ ਦਿਨ ਰਹੇ ਤੁਸੀਂ ਉੱਥੇ? ਕਿੰਨੇ ਦਿਨ ਰਹੇ ਉੱਥੇ? ਉੱਥੇ ਜੀ ਮੈਂ ਰਿਹਾ 29 ਦਿਨ ਦਾ ਮੇਰਾ ਵੀਜ਼ਾ ਸੀ। ਠੀਕ ਹੈ। ਇੱਕ ਦਿਨ ਹੀ ਜਾਣੇ ਦਾ, ਇੱਕ ਦਿਨ ਆਣੇ ਦਾ, ਅਤੇ 7 ਦਿਨ ਮੈਂ 8 ਦਿਨ ਬਿਮਾਰ ਵੀ ਰਿਹਾ। 18 ਦਿਨ ਮੈਂ ਫਿਰੇ ਤੁਰੇ ਆ। ਸਰਹੰਦ ਵੀ ਗਿਆ, ਆਨੰਦਪੁਰ ਵੀ ਗਿਆ, ਕੀਰਤਪੁਰ ਗਿਆ, ਬਾਬੇ ਬੁੱਢਣ ਸ਼ਾਹ ਦਾ ਗਿਆ, ਗੁਰੂ ਗੋਬਿੰਦ ਸਿੰਘ ਦਾ ਗਿਆ, ਅਤੇ ਸਰਹੰਦ ਵਸੀ ਮੁਜੱਦਦ ਸਾਹਿਬ ਹੈ, ਉੱਥੇ ਵੀ ਗਿਆ। ਉਸ ਤੋਂ ਅੱਗੇ ਸਰਹਿੰਦ ਵਿੱਚ ਮੁਜੱਦਦ ਅਲਫਸਾਨੀ। ਹਾਂਜੀ। ਅੱਛਾ ਅੱਛਾ, ਉੱਥੇ ਵੀ ਗਿਆ, ਜ਼ਿਆਰਤ ਕੀਤੀ। ਮੈਂ ਉਹਨਾਂ ਦਾ ਕਿਤਾਬ ਲਿਆ, ਉਹ ਮੇਰੇ ਕੋਲ ਲਾਹੌਰ ਪਈ ਆ, ਹੁਣ ਮੈਂ ਨਾਲ ਨਹੀਂ ਲਿਆ ਸਕਿਆ ਇੱਥੇ। ਅੱਛਾ ਅੱਛਾ। ਬੜੀ ਅੱਛੀ ਉਹ ਠੀਕ ਹੈ ਸਟੋਰੀ। ਉਹਨਾਂ ਦੀ ਕਿਤਾਬ ਜਿਹੜੀ ਹੈ ਜੀ, ਉਹ ਉਹਨਾਂ ਦਾ ਸਿਜਰਾ ਉਮਰੇ ਫਰੂਕ ਨਾਲ ਜਾ ਕੇ ਮਿਲਦਾ। ਠੀਕ ਹੈ। ਹਾਂਜੀ, ਮੈਂ ਪੜ੍ਹਿਆ ਥੋੜ੍ਹਾ ਜਿਹਾ। ਠੀਕ ਹੈ। ਤਾਂ ਮੈਂ ਅਨਪੜ੍ਹ ਗਿਆ। ਅੱਛਾ। ਅਤੇ ਬਾਕੀ ਇਹ ਹੈ ਬਈ ਠੀਕ ਹੈ, ਇੱਜ਼ਤ ਕਰਦੇ ਨੇ ਲੋਕ, ਇੱਜ਼ਤ ਕਰਦੇ ਹੈਗੇ। ਅਤੇ ਮੈਂ ਜ਼ਰਾ ਥੋੜ੍ਹਾ ਜਿਹਾ ਨਾ ਉਹਨਾਂ ਦਿਨਾਂ ਦੇ ਬਾਰੇ 'ਚ ਪੁੱਛਣਾ ਚਾਹੁੰਦਾ ਹੈਗਾ ਵੀ ਜਦੋਂ ਇਹ ਹੋਇਆ ਹੈਗਾ, ਤਕਸੀਮ ਹੋਈ ਹੈਗੀ ਆ, ਵੰਡ ਪੈ ਗਈ। ਬਿਲਕੁਲ। ਅਤੇ ਇੱਕ ਤਾਂ ਇਹ ਹੈਗਾ ਕਿ ਜਦੋਂ ਉਹ ਵੰਡ ਪੈਣ ਤੋਂ ਪਹਿਲਾਂ ਜ਼ਾਹਿਰ ਹੈ ਗੱਲਬਾਤ ਤਾਂ ਚੱਲ ਹੀ ਪਈ ਸੀਗੀ। ਹਾਂਜੀ ਹਾਂਜੀ, ਉਹ ਤਾਂ ਚੱਲਦੀ ਪਈ ਸੀ, ਚੱਲਦੀ ਪਈ ਸੀਗੀ। ਜਿਹੜੇ ਜਲਸੇ ਜਲੂਸ ਵੀ ਤੁਹਾਡੇ ਵਾਲੇ ਪਾਸੇ ਕੋਈ ਉਸ ਇਲਾਕੇ 'ਚ ਵੀ ਹੋਏ ਸੀ ਕਿ ਨਹੀਂ? ਬਹੁਤ ਜ਼ਿਆਦਾ, ਬਹੁਤ ਹੋਏ, ਕਤਲਾਮ ਬਹੁਤ ਹੋਏ। ਨਹੀਂ, ਜਲਸੇ ਜਲੂਸ ਹੋਏ ਸੀ, ਜਲਸੇ ਜਲੂਸ ਹੋਏ ਸੀ। ਪਹਿਲੇ ਜਲਸਾ ਜਲੂਸ ਜਿਹੜਾ ਹੋਇਆ ਜੀ, ਉਹ ਅੰਮ੍ਰਿਤਸਰ ਹੀ ਹੋਇਆ। ਅੰਮ੍ਰਿਤਸਰ ਹੋਇਆ। ਹਾਂਜੀ। ਤੁਹਾਡੇ ਨੇੜੇ ਕੋਈ ਨਹੀਂ? ਸਾਡੇ ਇਲਾਕੇ ਨਹੀਂ ਹੋਇਆ। ਨਹੀਂ ਹੋਇਆ। ਤੁਸੀਂ ਕਦੀ ਕਿਸੇ ਜਲਸੇ ਜੁਲਸੇ 'ਚ ਗਏ? ਅੰਮ੍ਰਿਤਸਰ? ਹਾਂ, ਅੰਮ੍ਰਿਤਸਰ ਵੈਸੇ ਅਸੀਂ ਉਸ ਟਾਈਮ ਨਹੀਂ ਜਾ ਸਕੇ, ਅੱਗੇ ਪਿੱਛੇ ਲੰਘਦੀ ਰਹੀ। ਠੀਕ ਹੈ, ਉਦੋਂ ਨਹੀਂ ਗਏ ਹੈਗੇ ਤੁਸੀਂ? ਮਤਲਬ ਉਹਨਾਂ ਜਲਸਿਆਂ ਜਲੂਸਾਂ ਦੇ ਵੀ ਤੁਸੀਂ ਗਏ ਨਹੀਂ ਹੈਗੇ? ਨਹੀਂ ਗਏ। ਕੋਈ ਗੱਲਬਾਤ ਨਹੀਂ। ਅਤੇ ਜਦੋਂ ਇਹ ਫਿਰ ਹੋਇਆ ਹੈਗਾ, ਮਤਲਬ ਵੰਡ ਪੈ ਗਈ, ਪਤਾ ਲੱਗ ਗਿਆ ਵੀ ਹੁਣ ਜਾਣਾ ਪੈਣਾ ਹੈਗਾ। ਬਿਲਕੁਲ। ਅਤੇ ਫਿਰ ਉਹੀ ਜਿਹੜੇ ਉੱਥੇ ਦੇ ਲੋਕ ਸੀਗੇ ਜਿਨ੍ਹਾਂ ਦੇ ਨਾਲ ਬਣ ਗਏ, ਉਹੀ ਦੁਸ਼ਮਣ ਬਣ ਗਏ। ਸਾਡੇ ਪਿੰਡ ਜਿੰਨੇ ਮੁਸਲਮਾਨ ਸੀ ਨਾ, ਹਾਂਜੀ, ਇਹ 2 ਘਰ ਅਸਲ ਸਿੱਖਾਂ ਦੇ 2 ਘਰ ਸੀ, ਬਾਕੀ ਉਹਦੇ ਜੁੜੀਆਂ ਵਾਲੇ ਕਈ ਬਣੇ ਹੋਏ ਤੇ ਨਵੇਂ। ਅੱਛਾ ਅੱਛਾ।
ਅਸੀਂ ਗੱਡੇ ਜੋੜ ਕੇ ਜਿਸ ਵਾਰ ਟੁਰੇ ਆ ਨਾ ਜੀ, ਠੀਕ ਹੈ, ਦਿਹਾੜੀ ਸਮਾਨ ਸਮੂਨ ਸਾਂਭਦਿਆਂ ਇੱਕ ਦੂਏ ਨੂੰ ਸੱਦਣਾ, ਕੋਈ ਮੁੰਡੇ ਬਾਹਰ ਗਏ ਹੋਏ ਸੀ, ਸਾਰੇ ਇਕੱਠੇ ਹੋਏ, ਹਾਂਜੀ ਗੱਡਿਆਂ ਦੇ ਸਮਾਨ ਅਸੀਂ ਲੱਦ ਲਿਆ ਆਪਣੇ ਆਪਣੇ ਦੇ, ਹਾਂਜੀ ਬੱਚੇ ਇਕੱਠੇ ਕਰ ਲਏ। ਜਿਸ ਵਾਰ ਅਸੀਂ ਉੱਥੇ ਜਿਹੜਾ ਦਰਬਾਰ ਹੈ ਨਾ, ਉੱਥੇ ਗੱਡੇ ਖੜੇ ਕੀਤੇ, ਆਪਣਾ ਸਾਡੀ ਭੈਣੀ ਬਾਹਰ ਸੀਗੀ, ਹਾਂਜੀ ਉੱਥੇ ਆ ਕੇ ਲੱਗੇ ਸਮਾਨ ਸਮੂਨ ਰੱਖਣ ਤੇ ਫਿਰ ਇਹ ਪਿੰਡ ਸਾਰਾ ਇਕੱਠਾ ਹੋ ਗਿਆ। ਠੀਕ ਹੈ, ਤੇ ਚੌਧਰੀ ਮਾਧੋ ਵੀ ਪਿੰਡ ਦਾ ਸਰਬਦਾਰ ਵੀ ਸੀ, ਉਹਦੀ ਜ਼ਮੀਨ ਵੀ ਬਹੁਤ ਜ਼ਿਆਦਾ ਸੀ, 150 ਕਨਾਲ ਦਾ ਮਾਲਕ ਸੀ ਉਹ। ਠੀਕ ਹੈ, ਤੇ ਉਹ ਇਕੱਠੇ ਹੋ ਕੇ ਫਿਰ ਰੋਕਿਆ ਉਹਨਾਂ ਨੇ ਸਾਨੂੰ। ਅਸੀਂ ਕਿ ਵੀ ਨਹੀਂ, ਅਸੀਂ ਚਲੇ ਜਾਣਾ। ਸਾਰੀ ਰਾਤ ਨਹੀਂ ਸੌਣ, ਤਾਂ ਜਥੇ ਆਉਂਦੇ ਰਹੇ। ਹਾਂਜੀ ਤੇ ਸਾਡੇ ਬਜ਼ੁਰਗ ਜਿਹੜੇ ਨਾ ਤੰਗ ਰਹੇ। ਸਾਡੇ ਵਾਲਦ ਸਾਹਿਬ ਨੇ ਬੜਾ ਜ਼ੋਰ ਲਾਇਆ, ਉਹਨੂੰ ਕਹਿੰਦੇ ਨਹੀਂ ਜੀ ਅਸੀਂ ਜਾਣ ਨਹੀਂ ਦੇਣਾ ਤੁਹਾਨੂੰ, ਅਸੀਂ ਭੱਦੀ ਕੈਂਪ 'ਚ ਆਪ ਛੱਡ ਕੇ ਆਵਾਂਗੇ। ਠੀਕ ਹੈ, ਅਸੀਂ ਕਿ ਸਾਡੇ ਵਾਲੇ ਕਿ ਸਾਡੇ ਨਾਲ ਬਾਲ ਹੋਣਾ। ਅਖੀਰ ਉਹਨੇ ਗਾਂ ਹੀ ਲਿਆਂਦੀ। ਹਾਂਜੀ ਗਾਂ ਹੀ ਲਿਆ ਕੇ ਸਾਰੇ ਪਿੰਡ ਦਾ ਗਾਂ ਨੂੰ ਪੂਛ ਨੂੰ ਨਾ ਚੁੱਕਿਆ ਵੀ ਅਸੀਂ ਇਹਨੂੰ ਖਾਈਏ, ਅਸੀਂ ਇਹਨੂੰ ਬੁਰਾ ਕਰੀਏ, ਆਹ ਕਰੀਏ, ਜੇ ਕਸਮ ਕੀਤੀ ਉਹਨਾਂ ਨੇ। ਠੀਕ ਹੈ, ਫਿਰ ਸਾਡੀ ਉਹ ਜਿਹੜੀ ਭੈਣੀ ਸੀ ਨਾ, ਨਾਲ ਸਿੱਖਾਂ ਦੀ ਵੀ ਸੀਗੀ, ਉਹਨੇ ਕਿਹਾ ਵੀ ਇੱਥੇ ਰਹਿਣਾ ਸਾਰੇ ਜੀਆਂ ਨੇ, ਅਸੀਂ ਜਿਹੜੇ ਵੀ ਪੱਠੇ ਪੁੱਠੇ ਲੈਣੇ ਆਪਣੇ ਗੱਡਿਆਂ 'ਤੇ ਲਿਆਣੇ, ਬੰਦੇ 2 ਤੁਹਾਡੇ ਨਾਲ ਜਾਣਗੇ। 13 ਦਿਨ ਅਸੀਂ ਉੱਥੇ ਰਹਿਦੇ ਪਿੰਡ 'ਚੋਂ ਬਾਹਰ ਰਹੇ ਹਾਂ। ਲੇਕਿਨ ਸਾਡਾ ਬੱਚਾ ਕੋਈ ਨੁਕਸਾਨ ਨਹੀਂ ਹੋਇਆ। ਬਾਅਦ 'ਚ ਮਿਲਟਰੀ ਗਈ ਹੈ, ਅਸੀਂ ਕਣਕਾਂ ਬੀਜੀਆਂ, ਗੋਡੀਆਂ ਕੀਤੀਆਂ, ਤੇ ਮਿਲਟਰੀ ਗਈ ਹੈ। ਮੈਂ ਬਲਕਿ ਉਹ ਸਿੱਖਾਂ ਦਾ ਬੁੱਢਾ ਮਰ ਗਿਆ ਸੀ, ਆਪਣੇ ਹਰੀ ਸਿੰਘ ਦਾ ਪਿਓ, ਤੇ ਉਹਨਾਂ ਦੇ ਘਰ ਨਾ ਉਹ ਚਾਚੂ ਤਕਸੀਮ ਕੀਤੀ, ਮਤਲਬ ਉਹਨਾਂ ਦਾ 16 ਦਿਨ ਕਰ ਦਿੰਦੇ ਨੇ, ਤੇ ਉਹ ਕੀਤਾ। ਫਿਰ ਜਦੋਂ ਮਿਲਟਰੀ ਗਏ ਉਦੋਂ ਤਕਰੀਬਨ ਅਜ਼ਾਨਾਂ ਤੋਂ ਪਹਿਲੇ ਪਹੁੰਚੀ ਸਾਡੇ ਘਰ, ਤੇ ਫਿਰ ਉਹ ਮੈਨੂੰ ਠਾਲ ਕੇ ਨਾ ਲਿਆਇਆ। ਬੇਟਾ ਕਹਿੰਦਾ ਹੁਣ ਪਾਕਿਸਤਾਨ ਜਾ ਰਹੇ ਨੇ ਤੇਰੇ ਅੱਬੂ ਹੋਰੀ, ਤੇ ਚੱਲ ਮੈਂ ਤੈਨੂੰ ਨਾ ਛੱਡ ਕੇ ਆਵਾਂ। ਤੇ ਫਿਰ ਮੈਂ ਨਾਨ ਘਰ ਛੱਡ ਕੇ ਗਿਆ। ਫਿਰ ਉੱਥੋਂ ਮਿਲਟਰੀ ਦੇ ਟਰੱਕ ਹੋਏ, ਜਲੰਧਰ ਕੈਂਪ 'ਚ ਆ ਕੇ ਬਹਿ ਗਏ। ਜਲੰਧਰ ਕੈਂਪ 'ਚ ਤਕਰੀਬਨ ਅਸੀਂ ਰਹੇ ਹਾਂ ਕੋਈ 3 ਕੁ ਮਹੀਨੇ ਜਲੰਧਰ ਕੈਂਪ 'ਚ। ਹਾਂਜੀ, ਠੀਕ ਹੈ। ਉਸ ਤੋਂ ਬਾਅਦ ਫਿਰ ਅਸੀਂ ਲਾਹੌਰ ਆ ਗਏ। ਲਾਹੌਰ ਸਾਨੂੰ ਕਾਰਡ ਦੇ ਦਿੱਤਾ ਮੁਲਤਾਨ ਦਾ। ਮੁਲਤਾਨ ਨੂੰ ਫਿਰ ਉੱਥੇ ਪਾਣੀ ਆ ਗਿਆ 51 'ਚ ਬੇਇੰਤਹਾ, 2-3 ਫਸਲਾਂ ਮਰ ਗਈਆਂ, ਕਪਾਹ ਮਰ ਗਈ, ਬੀਜੀ ਵੀ ਗਾਂ, ਕਣਕ ਬੀਜ ਨਹੀਂ ਹੋਈ। ਉੱਧਰੋਂ ਫਿਰ ਇੱਧਰ ਨੂੰ ਨੱਠ ਪਏ, ਇੱਥੇ ਆ ਕੇ ਬੈਠੇ ਹਾਂ ਜੀ। ਰਾਹ ਦੇ ਵਿੱਚ ਆਉਂਦਿਆਂ ਵੀ ਕੋਈ ਜੱਥੇ ਜੁੱਥੇ ਪਏ ਨਹੀਂ ਪਏ? ਸਾਨੂੰ ਕੋਈ ਨਹੀਂ, ਅਸੀਂ ਅੰਮ੍ਰਿਤਸਰ ਬਾਹਰ ਅਸੀਂ ਤਕਰੀਬਨ ਆਏ ਹਾਂ ਪਹੁੰਚ। ਫਿਰ ਅੱਛਾ ਮੱਕੀ ਵੜ ਲਈ, ਉਹ ਤੇ 12-14 ਦਿਨ ਸੀ। ਠੀਕ ਹੈ, ਹਾਂਜੀ, ਉਸ ਤੋਂ ਜ਼ਿਆਦਾ ਨਹੀਂ ਸੀ ਉਹ ਟਾਈਮ। ਠੀਕ ਹੈ, ਫਿਰ ਅਮਨ ਹੋ ਗਿਆ, ਇੱਧਰ ਵੀ ਸਿੱਖ ਚਲੇ ਗਏ, ਉੱਧਰ ਵੀ ਹਕੂਮਤਾਂ ਨੇ ਵੀ ਜ਼ੋਰ ਪਾਇਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। ਠੀਕ ਹੈ, ਮਤਲਬ ਉਸ ਤੋਂ ਬਾਅਦ ਤੁਸੀਂ ਉੱਥੇ ਰਹੇ, ਲੇਕਿਨ ਲੁੱਕ ਕੇ ਰਹੇ ਆ ਜਾਂ ਖੁੱਲੇ ਆਮ ਹੀ ਰਹੇ ਆ? ਕਿੱਥੇ? ਉੱਥੇ ਜਦੋਂ ਬਾਅਦ 'ਚ ਰਹੇ ਹੈਗੇ ਆ ਤੁਸੀਂ? ਬਾਅਦ ਖੁੱਲੇ ਆਮ, ਖੁੱਲੇ ਆਮ ਰਹੇ ਆ, ਕਣਕਾਂ ਬੀਜੀਆਂ, ਮੱਕੀ ਵੱਢੀ ਹੈ, ਮਤਲਬ ਸਾਰਾ ਕੁਝ ਤੁਸੀਂ ਕੀਤਾ ਹੈਗਾ? ਕੋਈ ਮਸਲਾ ਨਹੀਂ ਸੀਗਾ? ਕੋਈ ਮਸਲਾ ਕਿਸੇ ਦੇ ਸਾਨੂੰ ਕਿਹਾ ਕੁਝ ਨਹੀਂ, ਬਲਕਿ ਮੈਂ ਤੇ ਡੰਗਰ ਹੀ ਆਪ ਲਿਆ ਉਦੋਂ ਵੀ। ਅੱਛਾ ਅੱਛਾ, ਸਾਰਿਆਂ ਦੇ ਇਕੱਠੇ ਕਰਕੇ ਲੈ ਜਾਣੇ ਜੰਗਲ ਨੂੰ, ਸਿੱਖਾਂ ਦੇ ਮੁੰਡਿਆਂ ਨੂੰ, ਸਾਰੇ ਉਹ ਜੰਗਲ ਬਹੁਤ ਪਿਆ ਸੀ। ਤੇ ਮੱਝਾਂ ਗਾਈਆਂ ਗੂਈਆਂ ਚਾਰ ਕੇ ਲਿਆਣੀਆਂ। ਠੀਕ ਹੈ, ਹਾਂਜੀ, ਠੀਕ ਹੈ। ਬਾਕੀ ਹੁਣ ਇੱਜ਼ਤ ਬਹੁਤ ਕਰਦੇ ਨੇ। ਵਾਹ, ਇਲਾਕਾ ਅੱਗੇ ਨਾਲੋਂ ਬਿਹਤਰ ਹੋ ਗਿਆ। ਬਾਗ ਪੱਟੇ ਗਏ। ਪੰਜਾਬ 'ਚ ਮਰਬੇਬੰਦੀ। ਬਾਗ ਕਾਹਦੇ ਸੀਗੇ ਉੱਥੇ? ਬਾਗ ਜੀ ਅੰਬ ਬੇਇੰਤਹਾ ਸੜਕਾਂ ਤੇ ਅੰਬ। ਅੱਛਾ, ਠੀਕ ਹੈ। ਤੇ ਕੱਲੇ ਜ਼ਿਮੀਂਦਾਰ ਦਾ ਨਾ ਬਾਗ 2-2 4-4 ਘੁਮਾ ਲਾਇਆ ਵਾ ਸੀ। ਠੀਕ ਹੈ। ਪੁਰਾਣੇ ਜ਼ਮਾਨੇ ਦੇ ਜਿਹੜੇ ਇਤਨੇ ਅੰਬ ਸੀ ਕਿ ਮੈਂ ਕਹਿੰਦਾ ਬਈ 4-4 ਬੰਦੇ ਵੀ ਉਹਨੂੰ ਜੱਫੇ ਚਲਾਉਣ ਨਾ। ਉਹਦਾ ਨਾਮ ਮੈਂ ਦੇਖਿਆ ਕਿ ਜਹਾਂਗੀਰ ਦੇ ਮਕਬਰੇ 'ਚ ਖੜਾ, ਲਾਹੌਰ, ਇੱਕ ਬੂਟਾ ਖੜਾ ਉੱਥੇ। ਅੱਛਾ, ਬਹੁਤ ਵੱਡਾ ਆ। ਤੇ ਹੁਣ ਭਾਈ ਉੱਥੇ ਨਵੇਂ ਹਿਸਾਬ ਕਿਤਾਬ ਹੋ ਗਏ। ਤੁਹਾਡੇ ਨਾਲ ਦੇ ਕਿੰਨੇ ਬੰਦੇ ਹੈ ਸੀਗੇ ਹੁਣ ਉੱਥੇ ਜ਼ਿੰਦਾ? ਮੇਰੇ ਨਾਲ ਦੇ ਜੀ ਅਸਲ 4 ਬੰਦੇ ਸੀ। 4 ਬੰਦੇ ਸੀ ਜਿਹੜੇ ਮੇਰੇ ਪਿੰਡ 'ਚ ਸੀ। ਠੀਕ ਹੈ। ਬਾਹਰ ਤਾਂ ਬਥੇਰੇ ਮਿਲਦੇ ਨੇ, ਬਹਰਾਲ ਮੈਂ ਇੰਨਾ ਟਾਈਮ ਨਹੀਂ ਦਿੱਤਾ। ਠੀਕ ਹੈ। ਜਿਹੜੇ ਉਦੋਂ ਦੇ ਮਤਲਬ ਜਿਨ੍ਹਾਂ ਨੂੰ ਤੁਸੀਂ ਜਾਣਦੇ ਸੀ, ਉਹ ਤੁਹਾਨੂੰ ਜਾਣਦੇ ਸੀਗੇ? ਪਛਾਣਿਆ, ਇੱਕ ਨੇ ਪਛਾਣਿਆ ਮੈਨੂੰ, ਦੂਸਰਾ ਤਾਂ ਬਜ਼ੁਰਗ ਬਹੁਤ ਸਿਆਣਾ ਸੀ। ਅੱਛਾ। ਤੇ ਇੱਕ ਮੁੰਡਾ ਹੋਰ ਸੀਗਾ, ਉਹ ਮੋਨੀਆ ਦਾ, ਉਹ ਆਇਆ ਫਿਰ ਦੂਜੇ ਦਿਨ ਮੈਨੂੰ ਮਿਲਣ। ਜਦੋਂ ਮੈਂ ਦੂਜੀ ਵਾਰੀ ਗਿਆ ਤੇ ਮੈਂ ਉਹਨੂੰ ਕਹਿੰਦਾ ਵੀ ਤੁਹਾਡਾ ਨਾਂ ਅੱਲਾ ਰੱਖਾ? ਮੈਂ ਕਿਹਾ ਅੱਲਾ ਰੱਖਾ ਹੀ ਸਮਝ ਲਓ। ਮੈਂ ਕਹਿੰਦਾ ਪਛਾਣਿਆ ਤਾਂ ਹੈ ਤੁਹਾਨੂੰ। ਮੈਂ ਕਿਹਾ ਕਰਮਚੰਦ ਲੰਬੜਦਾਰ, 2 ਲੰਬੜਦਾਰ ਸੀ ਨਾ, ਕਰਮਚੰਦ ਲੰਬੜਦਾਰ ਦਾ ਪੁੱਤਰ ਹੈ। ਮੈਂ ਕਿਹਾ ਠੀਕ ਆ। ਨਾਥ ਮੇਰਾ ਨਾਂ, ਨਾਥ। ਮੈਂ ਕਿਹਾ ਸਾਡੇ ਬੱਕਰੀਆਂ ਚਾਰਦੇ ਨਾਲ ਜਾ ਕੇ। ਹਾਂਜੀ, ਠੀਕ ਆ। ਇਲਾਕਾ ਹੁਣ ਤਰੱਕੀ ਬਥੇਰੀ ਹੋ ਗਈ ਵੀ ਹੈ। ਮੋਟਰਸਾਈਕਲ ਆਮ ਹੈ, ਕਾਰ ਸਸਤੀ ਹੈ, ਗੱਡੀ ਟਰੱਕ ਸਸਤੇ, ਆਮ ਲੋਕਾਂ ਨੇ ਟਰੱਕ ਲੈ ਲਵੇ। ਸੀਮੈਂਟ ਦੀਆਂ ਫੈਕਟਰੀਆਂ ਲੱਗ ਗਈਆਂ ਪਹਾੜ 'ਤੇ, ਤੇ ਉਹ ਫਿਰ ਲੋਡ ਕਰੀ ਜਾਂਦੇ, ਲਿਜਾਈ ਜਾਂਦੇ, ਦੇਈ ਜਾਂਦੇ ਨਾ। ਅੱਛਾ। ਹਾਂਜੀ।
ਤੇ ਉੱਥੋਂ ਆ ਕੇ ਪਾਕਿਸਤਾਨ ਦੇ ਵਿੱਚ ਫਿਰ ਤੁਸੀਂ ਕਿੱਥੇ ਆ ਕੇ ਪਹਿਲੀ ਜਿਹੜੀ ਰਹਿਤ ਤੁਹਾਡੀ ਹੈਗੀ ਕਿੱਥੇ ਹੋਈ, ਕਿੱਥੇ ਰਹੇ? ਪਹਿਲੇ ਰਹੇ ਅਸੀਂ ਜੀ ਤੀਜਾਪੁਰੀ ਦੇ ਮਤਲਬ ਪਾਸੇ ਕੱਸੋਵਾਲ, ਉੱਥੇ ਹਾਂ। ਰਹੇ 2 ਮਹੀਨੇ। ਅੱਛਾ। ਵਾਢੀਆਂ ਕੀਤੀਆਂ, ਫਿਰ ਅਸੀਂ ਆ ਗਏ ਉੱਥੇ। ਅੱਛਾ। ਫਿਰ ਅਸੀਂ ਮੁਲਤਾਨ ਨੂੰ ਆਏ। ਦਾਣੇ ਦੂਣੇ ਬਣਾ ਕੇ ਖਾ, ਭੁੱਖੇ ਤਾਂ ਮਰਦੇ ਸੀ। ਜਲੰਧਰ ਨੇ ਤਾਂ ਸਾਡੇ ਕੱਪੜੇ ਵੀ ਖਾ ਲਏ। 5 ਰੁਪਏ ਦਾ ਆਂਡਾ ਕੈਂਪ 'ਚ ਮਿਲਿਆ ਮੈਨੂੰ। ਅੱਛਾ। ਮੁਰਗੀ ਦਾ ਆਂਡਾ ਜਦੋਂ ਟਕੇ ਦਾ ਹੁੰਦਾ ਸੀ ਨਾ, ਹਾਂ, ਉਹ 5 ਰੁਪਏ ਦਾ ਮਿਲਿਆ। ਉਦੋਂ 5 ਰੁਪਏ ਦਾ ਇਸ ਤਰ੍ਹਾਂ ਬੋਰੀ 'ਚੋਂ ਪੈਸੇ ਫੜ ਲਏ ਪਹਿਲਾਂ। ਆਂਡਾ ਇੱਕ ਦਿੱਤਾ ਮੈਨੂੰ, ਮੈਂ ਖੜਾ ਦੇਖਦਾ ਰਿਹਾ, ਉਹ ਬੰਦ ਕਰ ਲੈਂਦੀ ਸੀ ਖਿੜਕੀ। ਜਲੰਧਰ ਨੇ ਜੀ ਬਹੁਤ ਸਾਡੀ ਤਬਾਹੀ ਪੱਟੀ ਹੈ। ਨਹੀਂ ਤਾਂ ਆ ਕੇ ਭਾਵੇਂ 4 ਰੁਪਏ ਹੋਰ ਖਰੀਦ ਲੈਂਦੇ ਮੁੱਲ। ਮਤਲਬ ਉਹਨਾਂ ਨੇ ਲੈ ਲੂ ਲਿਆ ਸਾਰਾ ਕੁਝ ਜੋ ਹੋਇਆ ਸੀ। ਆਟਾ ਜਿਹਾ ਸੀ ਲੱਭਦਾ। ਤੇ ਕੀ ਕੀ ਲੈ ਕੇ ਟੁਰੇ ਸੀਗੇ ਜਦੋਂ ਤੁਸੀਂ ਆਏ ਆ? ਕੀ ਕੁਝ ਚੱਕ ਲਿਆਏ ਸੀ ਨਾਲ? ਤਕਰੀਬਨ ਭੁੱਜੀ ਵੀ ਮੱਕੀ ਦੀ ਇੱਕ ਤੋੜਾ। ਅੱਛਾ। ਤੇ ਕੋਈ ਤੋੜਾ ਆਟੇ ਦਾ ਸੀ। ਹਾਂਜੀ। ਤੇ ਪਾਲੇ ਪਏ ਸੀ ਚੀਰੇ ਪਏ, ਉਹ ਟਰੱਕ 'ਚ ਰੱਖ ਲਏ ਫੌਜੀ ਨੇ ਵੀ ਰੱਖੋ ਇਹਨਾਂ ਨੂੰ, ਵਿੱਚ ਬਾਲਣ ਲੱਭਦਾ ਨਹੀਂ ਜਲੰਧਰ ਕੈਂਪ 'ਚ। ਠੀਕ ਹੈ। ਬਸ ਆਹੀ ਕੁਝ। ਜਿਹੜੇ ਪੈਸੇ ਸੀਗੇ ਕੋਲ 3500-4000 ਰੁਪਈਆ, ਉਹ ਅਸੀਂ ਜਲੰਧਰ ਖਾ ਲਿਆ। ਵਿਹਲੇ ਹੋ ਕੇ ਆ ਕੇ ਕੱਪੜੇ ਪਾੜ ਕੇ। ਅੱਛਾ। ਹਾਂਜੀ। ਅੱਛਾ, ਫਿਰ ਇਹ ਹੁਣ ਤੁਸੀਂ 2 ਦਫਾ ਗਏ ਆ ਉੱਥੇ ਇੰਡੀਆ? ਇੱਕ ਦਫਾ ਗਏ ਹੈਗੇ? ਪਹਿਲੀ ਦਫਾ ਗਿਆ। ਪਹਿਲੀ ਦਫਾ ਹੁਣ ਗਏ ਹੈਗੇ? ਮੇਰਾ ਦਿਲ ਅਸੀਂ ਕਰਦਾ ਜੀ ਸਾਡੇ ਨਾਲ। ਇਹ ਕਿਵੇਂ ਸਬਬ ਬਣ ਗਿਆ ਮਤਲਬ ਜਾਣ ਦਾ? ਇਹ ਮੇਰੇ ਸਹੁਰਿਆਂ ਵੱਲ ਦੇ ਰਿਸ਼ਤੇਦਾਰ ਹੈ ਉੱਥੇ। ਅੱਛਾ, ਉਹ ਹੈਗੇ ਆ ਉੱਥੇ? ਉਹ ਆਂਦੇ ਨੇ। ਅੱਛਾ। ਸਾਡਾ ਇੱਕ ਤਾਂ ਗਾਰਡ ਫੌਤ ਹੋਇਆ ਜੀ ਨਾ ਆਪਣਾ। ਤੇਰੇ ਤਾਏ ਦਾ ਪੁੱਤ? ਅਖਤਰ ਗਾਰਡ। ਹਾਂਜੀ। ਹਾਂਜੀ। ਤੇ ਇੱਕ ਮੇਰੇ ਘਰ ਬੁੜੀ ਫੌਤ ਹੋਈ, ਇਹ ਉਹਨਾਂ ਦੀ ਸਕੀ ਮਾਸੀ ਦੀ ਧੀ ਆ। ਤੇ ਉਹਨੇ ਆਉਣਾ ਸੀ। ਉਹ ਹੈਗਾ ਮੁੰਡਾ ਇਹਦੇ 'ਚ ਬੱਸਾਂ 'ਚ ਆਪਣਾ ਚੈੱਕਰ। ਉਹ ਦਿੱਲੀ ਨੂੰ ਤੁਰਿਆ ਰਹਿੰਦਾ। ਵੀਜ਼ਾ ਉੱਥੋਂ ਦਿੰਦੇ ਮੁਸਲਮਾਨ ਵੀਜ਼ਾ ਜਿਹੜਾ ਨਾ ਬਿਲਕੁਲ ਸੌਖਾ ਲੱਗ ਜਾਂਦਾ ਉਧਰੋਂ। ਹਾਂ, ਹੁਣ ਵੀ। ਅੱਛਾ। ਤੇ ਇਧਰੋਂ ਵੀ ਮਿਲ ਜਾਂਦਾ ਸੌਖਾ ਕਿ ਨਹੀਂ? ਤੁਸੀਂ ਜਦੋਂ ਲਿਆ ਹੈਗਾ ਕਿੰਨਾ ਕੁ ਤੁਹਾਨੂੰ? ਮੈਂ ਜੀ ਇੱਥੋਂ ਨਾ ਸ਼ਨਾਖਤੀ ਕਾਰਡ ਲੈ ਗਿਆ ਵੀਜ਼ੇ ਦਾ, ਪੋਲੀਓ ਕਾਰਡ। ਠੀਕ ਹੈ। ਪਾਸ ਬਿਜਲੀ ਦਾ ਬਿੱਲ। ਜੀ ਸ਼ਨਾਖਤੀ ਕਾਰਡ ਵੀ ਚੱਕਰ। ਹਾਂਜੀ। ਇਹ ਤੇ ਇੰਡੀਆ ਦੇ ਜਿਹੜੇ ਕਾਗਜ਼ ਆਏ ਸੀ ਉਹ ਲੈ ਕੇ ਗਿਆ। ਠੀਕ ਹੈ। ਏਜੰਟ ਕੋਲ ਬਣਾਇਆ, ਉਹਨੇ ਮੈਨੂੰ 3 ਫਾਈਲਾਂ ਬਣਾ ਕੇ ਦਿੱਤੀਆਂ, ਜਿਹੜੇ ਵੀਜ਼ੇ ਦੇ ਕਾਗਜ਼ ਵੀ ਬਣਾ ਲਏ। ਠੀਕ ਹੈ। ਤੇ ਉਹਨੇ ਇੱਕ ਫਾਈਲ ਇਹਨਾਂ ਨੇ ਰੱਖ ਲਈ ਪਾਕਿਸਤਾਨ ਵਾਲਿਆਂ ਨੇ। ਉਹਨੇ ਕਿਹਾ ਜੀ ਤੇਰੇ ਕਾਗਜ਼ ਸੈੱਟ ਆ ਬਾਬਾ ਜੀ, ਤੁਸੀਂ ਜਾ ਸਕਦੇ ਆ। ਜਾ ਸਕਦੇ ਆ। ਪਾਸਪੋਰਟ ਹੱਥ ਪਾ ਲਓ। ਹਾਂਜੀ। ਤੇ ਚੈੱਕ ਕਰਾ ਕੇ ਚਲੇ ਜਾਓ। ਤੇ ਉਹ ਪਰਲੇ ਪਾਸੇ ਵਾਲਿਆਂ ਨੇ ਮੈਨੂੰ ਟਾਈਮ ਬਾਵਾ ਲਵਾਇਆ। ਠੀਕ ਹੈ। ਉੱਥੇ ਤਕਰੀਬਨ ਮੈਂ 2.5 ਘੰਟੇ ਬੈਠਾ ਰਿਹਾ। ਹਾਂਜੀ। ਉੱਧਰ ਉਹਨੇ ਥਾਣੇ ਨੂੰ ਫੋਨ ਕੀਤਾ, ਪੁੱਛ ਦੱਸ ਕੀਤੀ। ਤੇ ਉਹਨਾਂ ਨੇ ਕਿਹਾ ਵੀ ਭੇਜ ਦਿਓ ਬਾਬੇ ਨੂੰ, ਤਾਂ ਅਸੀਂ ਡੀਕਦੇ ਬੈਠੇ। ਤੇ ਇੱਥੋਂ ਫਿਰ ਮੈਂ ਇਹਨਾਂ ਨੂੰ ਮੋਹਰ ਲਾ ਕੇ ਦਿੱਤੀ ਮੈਨੂੰ। ਠੀਕ ਹੈ। 2:30 ਵਜੇ 4 ਵਜੇ ਮੈਂ ਅੱਡੇ 'ਚ ਪਹੁੰਚਿਆ। 4:30 ਵਜੇ ਗੱਡੀ ਬੈਠਿਆ। 9:30 ਵਜੇ 9:30 ਵਜੇ ਉਹ ਚਲਾ ਗਿਆ ਰੋਪੜ। ਅੱਛਾ। ਅੱਗੇ ਮੁੰਡੇ 3 ਆਏ ਵੀ ਸੀ ਗੱਡੀ ਲੈ ਕੇ ਕਾਰ। ਠੀਕ ਹੈ। 11 ਵਜੇ ਮੈਂ ਘਰ ਪਹੁੰਚ ਗਿਆ। ਇਹਨਾਂ ਦੇ 35 ਕਿਲੋਮੀਟਰ ਸਫ਼ਰ ਸੀਗਾ। ਅੱਛਾ। ਤੁਸੀਂ ਉੱਥੇ ਫਿਰ ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਉਧਰ ਗਏ? ਹਾਂਜੀ, ਉਹਨਾਂ ਵੱਲ ਹੀ ਜਾਣਾ ਸੀ। ਉਹਨਾਂ ਵੱਲ ਗਏ। ਫਿਰ ਉਸ ਤੋਂ ਬਾਅਦ ਫਿਰ ਤੁਸੀਂ? ਉਸ ਤੋਂ ਬਾਅਦ ਸੁਬਾਹ ਫਿਰ ਥਾਣੇ ਗਏ। ਉੱਥੇ ਉਹਨਾਂ ਰਿਪੋਰਟ ਦਿੱਤੀ। ਠੀਕ ਹੈ। ਰਿਪੋਰਟ ਦੇ ਕੇ 1-2 ਰਿਸ਼ਤੇਦਾਰ ਸੀ ਉੱਥੇ ਸ਼ਹਿਰ 'ਚ। ਹਾਂਜੀ। ਉਹਨਾਂ ਨੂੰ ਮਿਲੇ। ਹਾਂਜੀ। ਤੇ ਮਿਲ ਕੇ ਸ਼ਾਮ ਨੂੰ ਘਰ ਆ ਗਏ। ਹੋਰ ਕੀ। ਅੱਛਾ। ਹਾਂਜੀ। ਤੇ ਜਦੋਂ ਤੁਸੀਂ ਉੱਥੋਂ ਆਏ ਹੈਗੇ ਆ, ਹਾਂਜੀ, ਕਿੰਨੇ ਕੁ ਬੰਦੇ ਸੀਗੇ ਤੁਹਾਡੇ ਕਾਫਲੇ 'ਚ? ਤੁਹਾਡੀ ਆਪਣੀ ਬਰਾਦਰੀ ਦੇ ਸੀਗੇ, ਬਾਹਰ ਦੇ ਸੀਗੇ, ਕਿਵੇਂ ਸੀਗਾ? ਸਾਡੇ ਬਰਾਦਰੀ ਦੇ ਕੋਈ ਜਨਾਹੇ ਦੇ ਘਰ ਸੀਗੇ। ਠੀਕ ਹੈ। 2 ਬੀਬੀਆਂ ਤਾਂ ਬੇਵਾ ਸੀ, ਜਿਨ੍ਹਾਂ ਦੇ ਸਹੁਰੇ, ਇੱਕ ਦਾ ਤਾਂ ਪਾਕਿਸਤਾਨ ਜਾ ਕੇ ਲੱਭ ਗਿਆ। ਠੀਕ ਹੈ। ਇੱਕ ਦਾ ਉੱਥੇ ਕਤਲ ਹੋ ਗਿਆ ਸੀ। ਅੱਛਾ। ਉਹਦਾ ਨਾਂ ਸੀ ਖੈਰਦੀਨ ਜਨਾਹਾ। ਠੀਕ ਹੈ। ਜਨਾਹਾ ਦਾ ਸੀ। ਹਾਂਜੀ। ਤੇ ਦੂਸਰੀ ਬੀਬੀ ਸੀ ਜਿਹੜੀ, ਉਹਦਾ ਉਹ ਮਤਲਬ ਬੱਚਾ ਜਿਹੜਾ ਨਾ ਇੱਕ ਸੀ ਗੋਦੀ। ਹਾਂਜੀ। ਸ਼ੌਹਰ ਉਹਦਾ ਇੱਥੇ ਕਿਤੇ ਝੰਗ, ਫਿਰ ਉਹ ਪਤਾ ਉਹਨਾਂ ਨੂੰ ਦੱਸਿਆ ਕਿਸੇ ਨੂੰ ਵੀ ਇਹ 2 ਬੀਬੀਆਂ ਆਈਆਂ ਵਾ ਸਾਡੇ ਨਾਲ, ਇਹਨਾਂ ਨੂੰ ਲੈ ਜਾਓ। ਅੱਛਾ ਜੀ। ਤੇ ਉਹ ਫਿਰ ਉਹ ਮਾਈ ਨੂੰ ਲੈ ਗਿਆ। ਤੇ ਪਾਕਿਸਤਾਨ 'ਚ ਆ ਕੇ ਬਸ ਠੀਕ ਹੈ, ਤੰਗੀ ਕੱਟੀ ਹੈ ਜਿੰਨੇ ਚਿਰ ਕੱਟੀ ਹੈ। ਕਈ ਦਿਨ ਸਾਨੂੰ ਰੋਟੀ ਵੀ ਨਾ ਸਲਾਹ ਸੀ। ਇਹ ਤੇ ਥਲ ਦੇ ਵਿੱਚ ਕਦੋਂ ਆਏ ਫਿਰ? ਥਲ 'ਚ ਆਏ ਜੀ 1953 ਦੀ ਅਲਾਟਮੈਂਟ ਹੈ। ਅੱਛਾ ਜੀ। 54 ਦੇ ਅਸੀਂ 6ਵੇਂ ਮਹੀਨੇ 'ਚ ਥਾ ਕੇ ਇਸ ਮੁਰੱਬੇ 'ਚ ਡੇਰਾ ਲਾਇਆ। ਅੱਛਾ। ਅਸੀਂ ਸੀਗੇ 3 ਬੰਦੇ, ਵਾਲਦ ਸਾਹਿਬ 2, ਇੱਕ ਭਾਈ ਸੀ ਮੇਰਾ ਛੋਟਾ, ਤੇ ਚਾਚਾ ਸਾਡਾ ਉੱਥੇ ਸੀਗਾ। ਅੱਛਾ। ਉਹ ਬਿਮਾਰ ਸੀ। ਫਿਰ ਇਹ ਵਾਲਦ ਸਾਹਿਬ ਵੀ ਚਲੇ ਗਏ, ਸਾਨੂੰ ਇੱਥੇ ਨਾ ਮੰਜੀਆਂ ਦੀ ਛਾਂ ਕਰਕੇ ਬੈਠੇ ਰਹੇ।
ਤੇ ਤੂੜੀ ਲਿਆਣੀ 2 ਟੱਕਰ ਧੱਗੇ ਨਾਲ ਖਾ ਲਿਆ ਅਸੀਂ ਵਿਹਲੇ ਤੇ ਵਿਹਲੇ। 100 ਰੁਪਈਆ ਸਾਡਾ ਮਹੀਨੇ 'ਚ ਲੱਗ ਲਿਆ ਤੇ ਫਿਰ ਸਾਡੇ ਨਾਲ ਇਹ ਹਾਲ ਹੋ ਗਿਆ ਕਿ ਸਾਨੂੰ ਰੋਟੀ ਤੇ ਲੱਗਾ। ਠੀਕ ਹੈ। ਬਾਅਦ 'ਚ ਫਿਰ ਆਏ ਇਹਨਾਂ ਨੇ ਖਰਚਾ ਖੁਰਚਾ ਤੋਂ ਭੇਜਿਆ ਤਾਂ ਫਿਰ ਅਸੀਂ ਦਾਣੇ ਕਰੋੜੋਂ ਆਟਾ ਪਿਆ ਕੇ ਲਾਈ ਉਹਦਾ ਸਿਰ ਪਰ ਚੱਕ ਕੇ। ਇੱਥੇ ਫਤਿਹਪੁਰ ਕਿਹੜਾ ਬੰਦਾ ਹੁੰਦਾ ਸੀ, ਕਿਲਮਦੀਨ ਹੁੰਦਾ ਸੀ ਯਾਰ, ਉਹ ਰਾਹੀਂ ਹੈਗਾ ਬੜਾ ਜਿਹਦੇ ਇੱਕ ਤਾਂ ਜਿਹੜਾ ਬੀਬੀ ਦੇ ਇੱਥੋਂ ਬਾਂਹ ਕੱਟੀ ਵੀ ਸੀ, ਉਹਦੀ ਪਰਲੇ ਪਾਸੇ ਰਹਿੰਦਾ ਸੀ ਉਹ, ਇਲਮਦੀਨ ਉਹਦਾ ਨਾਂ। ਅੱਛਾ, ਇੱਥੇ 90 ਚੱਕ ਹੈਗਾ ਨਾ ਗੁਜਰਾਂ ਵਾਲਾ, 90 ML ਪਰਲਾ, ਆਹ ਪਰਲਾ ਜਿਹੜਾ, ਉੱਥੇ ਦਾ ਇੱਕ ਬੰਦਾ ਹੈਗਾ ਫਰਮਾਨ, ਪੋਸਵਾਲ ਹੈਗੇ ਆ ਉਹ, ਉਹਨਾਂ ਦੀ ਕੋਈ ਗੋਤ ਜਿਹੜੀ ਹੈ ਪੋਸਵਾਲ ਹੈਗੀ ਆ, ਤੇ ਉਹਨੇ ਕਿਤਾਬ ਲਿਖੀ ਆ। ਅੱਜ ਕੱਲ੍ਹ ਉਹ ਕਿਤਾਬ ਜਿਹੜੀ ਹੈਗੀ ਨਾ, ਉਹ ਮਤਲਬ ਇਹੋ ਜਿਹੀ ਕਿਤਾਬ ਛਪੀ ਤਾਂ ਨਹੀਂ ਹੈਗੀ ਆ, ਉਹਨੇ ਲਿਖ ਲਈ ਹੈਗੀ ਆ। ਅੱਛਾ, ਉਹ ਸਾਡੇ ਕੋਲ ਹੈਗੀ ਆ, ਉਹਦੇ ਜੋ ਕੋਈ ਕਰ ਰਹੇ ਆ, ਅੱਛਾ, ਜਿਹੜਾ ਕੋਈ ਸੈੱਟ ਕਰਨ ਵਾਲਾ ਪੁਰਾਣਾ ਮਤਲਬ, ਹਾਂ, ਉਹਨੇ ਸਾਰਾ ਕੁਝ ਲਿਖਿਆ। ਉਹਨੇ ਜਿਹੜਾ ਇੱਥੇ ਦੇ ਵਾਕਿਆਤ ਹੈਗੇ ਨਾ, ਜਦੋਂ ਉਹ ਇੱਥੇ ਆਏ ਤੇ ਉਹਦੇ ਪਿਓ ਦੇ ਹਵਾਲੇ ਨਾਲ ਉਹਨੇ ਲਿਖਿਆ ਹੈਗਾ ਕਿ ਉਹ ਫਿਰ ਇੱਥੋਂ ਜਿਹੜਾ ਹੈਗਾ ਨਾ, ਉਹ ਮੀਆਂ ਚੰਨੂ ਆ ਕੇ ਰਹੇ ਸੀਗੇ ਪਹਿਲਾਂ, ਤੇ ਮੀਆਂ ਚੰਨੂ ਤੋਂ ਫਿਰ ਇੱਥੇ ਆ ਕੇ ਜਿਹੜਾ ਹੈਗਾ ਉਹ ਉਹਨਾਂ ਨੇ ਆਬਾਦੀ ਕੀਤੀ ਇੱਥੇ। ਫਿਰ ਉਹ ਬਾਅਦ ਔਕਾਤ ਇੱਥੋਂ ਪੈਦਲ ਹੀ ਉੱਥੇ ਜਾਂਦੇ ਹੁੰਦੇ ਸੀਗੇ ਮੀਆਂ ਚੰਨੂ, ਇੱਥੋਂ ਮਤਲਬ ਉੱਥੋਂ ਨਿਕਲਣਾ ਪੀਰ ਛਤਰ ਤੋਂ ਫਿਰ ਅੱਗੇ ਚਲੇ ਜਾਣਾ। ਆ ਜਿਹੜਾ ਕਿਹੜਾ ਹੈਗਾ ਦਰਬਾਰ, ਜਿਹੜਾ ਅਨੈਤ ਸ਼ਾਹ ਤੋਂ ਬਾਅਦ ਫਿਰ ਏਦਾਂ ਉਹ ਅਹਿਮਦਪੁਰ ਸਿਆਲ ਤੋਂ ਅੱਗੇ ਫਿਰ ਜਿਹੜਾ ਹੈਗਾ ਨਾ, ਇਸੇ ਤਰ੍ਹਾਂ ਅੱਗੇ ਨੂੰ ਜਿਹੜਾ ਹੈਗਾ ਨਾ, ਯਾਨੀ ਉਹ ਚੱਲਦੇ ਕਬੀਰ ਵਾਲਾ ਤੇ ਏਦਾਂ ਉਹ ਪਹੁੰਚਦੇ ਹੁੰਦੇ ਸੀ। ਦੇਖੋ ਨਾ ਜੀ, 3 ਦਫਾ ਸਫ਼ਰ ਕੀਤਾ ਮੈਂ। ਪਹਿਲੇ ਆਇਆ ਢੱਗੇ ਲੈ ਕੇ 2 ਬੋਲ, ਠੀਕ ਹੈ, ਤੇ ਪੈਦਲ ਆਇਆ। ਹਾਂ, ਕਰੋੜ ਦਾ ਰਸਤਾ। ਮੈਂ ਆ ਸੜਕ ਨਸੀ ਬਣੀ ਆਪਣੀ ਥਾਂ ਲਾ, MM ਰੋਡ ਨਹੀਂ ਸੀ ਬਣੀ, ਨਹੀਂ ਠੀਕ, ਸਿਰਫ ਬੱਗੇ ਸ਼ੇਰਕੋਟ ਦਾ ਸੋਲੰਗ ਲੱਗਿਆ ਸੀ। ਹਾਂਜੀ, ਤੇ ਅਸੀਂ ਉੱਥੇ ਤੋਂ ਫਿਰ ਪਿੱਛੇ ਮੁੜ ਕੇ, ਅੱਗੇ ਰਸਤਾ ਕੋਈ ਨਹੀਂ ਸੀ, ਬੁਲਡੋਜ਼ਰ ਉਹ ਪੱਟਦੇ ਸੀ ਉੱਥੇ ਸੀ ਪੀਲੋ, ਠੀਕ ਹੈ, ਬੱਗੇ ਸ਼ੇਰ ਵਾਲੇ ਪਾਸੇ। ਅੱਛਾ, 4ਥੇ ਮੀਲ ਤੱਕ ਬਣਿਆ ਸੀ ਸੋਲੰਗ, ਉੱਥੋਂ ਅਸੀਂ ਵਾਪਸ ਚਲੇ ਗਏ। ਮੁੜ ਕੇ ਲਾਈਨ ਫੜੀ, ਰੇਲ ਗੱਡੀ ਆਉਂਦੀ ਜਾਂਦੀ, ਰੇਲ ਗੱਡੀ ਦੇ ਨਾਲ ਅਸੀਂ ਨਾ 6ਵੇਂ ਦਿਨ ਇੱਥੇ ਪਹੁੰਚੇ। ਪੱਥਰਾਂ ਨਾਲ ਟੁਰਨਾ ਹੋਵੇ, ਰਸਤਾ ਕੋਈ ਨਾ ਸੀ। ਅਸੀਂ 3 ਬੰਦੇ ਸੀ, ਇੱਕ ਇਹਨਾਂ ਦਾ ਤਾਇਆ ਸੀ ਤੁਹਾਡਾ ਖੁਸ਼ੀ ਮੁਹੰਮਦ, ਇੱਕ ਉਹ ਸੀ ਮੇਰੇ ਨਾਲ, ਇੱਕ ਸਾਡਾ ਤਾਇਆ ਸੀ ਅਤਾ ਮੁਹੰਮਦ, ਹਾਜੀ ਦਾ ਪਿਓ ਹੁੰਦਾ ਸੀ, ਨਜ਼ੀਰ ਦਾ ਪਿਓ, ਹਾਂਜੀ, ਨਿਆਜ਼ੀ ਦਾ ਦਾਦਾ, ਹਾਂਜੀ। ਤੇ ਮਤਲਬ ਇਹ ਨਾ, ਫਿਰ ਅਸੀਂ ਇੱਥੇ ਪੀਰ ਛਤਰ ਆ ਗਿਆ। ਪਾਣੀ ਇੱਥੋਂ ਮਰੱਬੇ 'ਚੋਂ ਜਾਣਾ, ਢੱਕੇ ਲੈ ਜਾਣੇ, ਨਾਲ ਪਾਣੀ ਪਿਲਾ ਕੇ ਲਿਆਣਾ, ਨਾ ਘੜਾ ਪੀਣੇ ਨੂੰ ਲਿਆਣਾ, ਠੀਕ, ਛਾਂ ਇੱਥੇ ਨਾ ਸੀ। ਅਸੀਂ ਮੰਜਿਆਂ ਥੱਲੇ ਵੜ ਜਾਣਾ ਤੇ ਢੱਗੇ ਖੁੱਲੇ ਛੱਡ ਕੇ ਉਹਨੂੰ ਦੇਖੀ ਜਾਣਾ, ਭੱਜ ਕਿਤੇ ਗਏ ਤੇ ਨਹੀਂ, ਛੁੱਪੀ ਬਾਂਸੀ ਖਾਈ ਜਾਣੀ। ਤੇ ਫਤਿਹਪੁਰ ਇੱਕ ਇਲਮਦੀਨ ਹੁੰਦਾ ਸੀ, ਕੋਈ ਪਰਲੇ ਪਾਸੇ ਘਰ ਸੀ ਯਾਰ, ਉਹਦਾ ਹੁੱਕਾ ਜਿਹਾ ਹਾਸੇ ਰੱਖਦਾ ਸੀ। ਉਹਦੀ ਬੀਬੀ ਦੀ ਨਾ ਇੱਦਾਂ ਬਾਂਹ ਇੱਥੋਂ ਕੱਟ ਹੋਈ ਸੀ ਉੱਧਰ ਦੀ, ਤੇ ਉਹ ਆ ਜਾਂਦਾ ਸੀ। ਉਹਨਾਂ ਜ਼ਮੀਨ ਪਈ ਸੀ ਜਿਹੜੀ, ਉਹਦੇ ਪਾਸੇ ਕੋਈ ਨਹੀਂ, ਇੱਥੇ ਖੂਹ ਹੁੰਦਾ ਸੀ ਉਹਦੇ ਪਾਸੇ, ਆਬਾਦੀ ਇੱਥੇ ਬਣ ਗਈ। ਉਹ ਪੂਰਿਆ ਗਿਆ, ਇਹ ਲਾਟ ਕਰਾਈ ਸੀ ਉਹਨੇ, ਤੇ ਇੱਥੇ ਬੈਠਾ ਰਹਿੰਦੇ ਸੀ ਮੇਰੇ ਕੋਲ ਆ ਕੇ। ਬਾਅਦ 'ਚ ਆ ਜਿੰਨੇ ਵੀ ਆ, 50 ਵਾਲੇ ਵੀ ਬਾਅਦ 'ਚ ਆਏ, 52 ਵਾਲੇ ਵੀ ਬਾਅਦ 'ਚ ਆਏ। ਸਭ ਤੋਂ ਪਹਿਲਾਂ ਨਫਾਸ ਲਾਇਆ ਤਾਂ ਪਾਣੀ ਖੁੱਲ੍ਹਾ ਜਾਂਦਾ ਸੀ ਨਾ, ਹੈਡ 'ਚੋਂ ਇੱਥੇ ਨੂੰ ਨਹਿਰ ਬਣੀ ਨਾਲ, ਪਾਣੀ ਆ ਗਿਆ ਜੀ, ਪਾਣੀ ਆ ਗਿਆ, ਖਾਲੇ ਕੱਢੋ, ਠੀਕ ਹੈ। ਚਲੋ, ਤੁਸੀਂ ਉਧਰ ਦੀ ਕੋਈ ਗੱਲਬਾਤ ਸੁਣਾਓ ਫਿਰ। ਕੋਈ ਉਧਰ ਦੀ ਕੀ ਸੁਣਾਈ, ਤੁਹਾਨੂੰ ਦੱਸਿਆ ਵੀ ਸਿੱਖ ਜੱਫੀਆਂ ਪਾ ਦੇ, ਤੁਸੀਂ ਇਹਦੇ ਤੇ ਨੈਟ ਤੇ ਦੇਖ ਸਕਦੇ ਆ। ਨੈਟ ਤੇ ਚਾੜੇ ਬੰਨੇ ਨਾ ਪਈ। ਉਹ ਇੱਥੋਂ ਦੇ ਜਿਹੜੇ ਬੰਦੇ ਗਏ ਨਾ, ਉਹਨਾਂ ਦੀਆਂ ਵੀ ਉਦਾਂ ਹੀ ਇੰਟਰਵਿਊ ਕਰਕੇ ਚਾੜੇ ਹੋਏ ਆ। ਉਹ ਵੀ ਇੱਥੇ ਆ ਕੇ ਗਏ ਆ, ਹੈਦਰਾਬਾਦ ਦਾ ਬੰਦਾ ਸੀਗਾ, ਇੱਕ ਮਾਈ ਇੱਥੋਂ ਦੀ ਗਈ ਹੋਈ ਹੈ, ਬੇਲ ਦੀ ਆ, ਉਹਦਾ ਇੰਟਰਵਿਊ ਹੈਗਾ। ਤੇ ਉਹ ਮਤਲਬ ਉਹ ਜਦੋਂ ਕਿਤੇ ਹੈਦਰਾਬਾਦ ਆਇਆ ਨਾ, ਉਹ ਕਹਿੰਦਾ ਵੀ ਮੈਨੂੰ ਉਹਨਾਂ ਨੇ ਹੱਥਾਂ ਤੇ ਹੀ ਚੱਕ ਲਿਆ। ਮੈਨੂੰ ਇੱਕ ਗੱਲ ਦੱਸੋ ਜੀ, ਭਈ ਇੱਥੇ ਦਾ ਇਹ ਜਿਹੜਾ ਅਖਬਾਰ ਨਵੀਸ ਹੈ ਜਾਂ ਟੈਲੀਵਿਜ਼ਨ ਦਾ ਬੰਦਾ ਹੈਗਾ, ਗੜ੍ਹ ਮੋੜ ਦਾ ਕਿਸੇ ਦਾ ਹੈ ਰਾਬਤਾ ਤੁਹਾਡਾ? ਗੜ੍ਹ ਮੋੜ ਦਾ? ਹਾਂਜੀ, ਨਹੀਂ। ਜਾਂ ਗੜ੍ਹ ਬਰਾਜੇ ਦਾ? ਨਹੀਂ। ਇਹ ਬੰਦਾ ਉਧਰ ਡੈਰੀ ਦਿੰਦਾ ਹੈ। ਅੱਛਾ। ਉੱਥੇ ਮੈਂ ਜਾ ਰਿਹਾ ਸੀ ਆਪਣੇ ਸਹੁਰੇ ਦੇ ਪਿੰਡ ਨੂੰ, ਹਾਂਜੀ, ਦੇਖਣ ਨਾਲ। ਉੱਥੇ ਦੁਆ ਮੰਗਣੀ ਸੀ ਕਬਰਸਤਾਨ 'ਚ, ਹਾਂਜੀ। ਤੇ ਮੈਂ ਕਿਹਾ ਆਪਣੇ ਸਹੁਰੇ ਦੇ ਮਕਾਨ ਦੇਖ ਕੇ ਆਇਆ ਵਾ। ਅੱਛਾ, ਮਕਾਨ ਖੜੇ ਹੈਗੇ ਆ ਜੀ? ਉਸੇ ਤਰ੍ਹਾਂ ਖੜੇ ਆ, ਵਿੱਚ ਵੱਸਦੀ ਨਹੀਂ ਦੁਨੀਆ। ਅੱਛਾ
ਯਾਨੀ ਉਹ ਪੁਰਾਣੇ ਉਦੋਂ ਦੇ ਮਕਾਨ ਖੜੇ ਹੈਗੇ ਜੀ? ਉਹਨੀ ਛੱਤਾਂ ਬਦਲ ਲਈ ਆ, ਛੱਤਾਂ ਹੁਣ ਆਮ ਲੈਂਟਰ ਦੀ ਛੱਤ ਹੋ ਗਈ। ਠੀਕ ਹੈ, ਆਮ ਲੇਕਿਨ ਹਜੇ ਕੁਝ ਨਾ ਕੁਝ ਬਾਕੀਆਤ ਹੈ ਹਜੇ ਹਜੇ ਹੈਗੀਆਂ। ਛੰਨਾ ਵੀ ਕਿਦੋਂ ਦੇਖਿਆ ਕਿਤੇ ਕੋਠੇ ਦੇ ਛੰਨਾ। ਜਿਹੜੀ ਤੁਹਾਡਾ ਕੋਈ ਤੁਸੀਂ ਕੋਈ ਮਸਜਿਦ ਵੀ ਬਣਾਈ ਹੋਣੀ ਆ ਉਦੋਂ ਉੱਥੇ ਸੀਗੇ? ਨਹੀਂ, ਮਸਜਿਦ ਅਸੀਂ ਤੌੜ ਜਾਂ ਮਰੱਬੇ 'ਚ ਹੀ ਸੀਗਾ, ਉਹ ਆਪਣੇ ਡੇਰੇ 'ਚ ਬਾਹਰ ਵਾ। ਅੱਛਾ ਪੜ੍ਹਦੇ ਸੀ ਬਾਹਰ। ਠੀਕ ਹੈ, ਠੀਕ ਹੈ। ਪਿੰਡ 'ਚ ਕੋਈ ਨਹੀਂ ਸੀਗੀ? ਪਿੰਡ 'ਚ ਨਹੀਂ ਸੀ। ਠੀਕ ਹੈ। ਉਹ ਤਾਂ ਡੇਰਾ ਇੰਨੀ ਕੁ ਦੂਰ ਸੀਗਾ ਜਿੰਨੀ ਕੁ ਮਤਲਬ 2.5 ਕਿੱਲੇ ਦੂਰ। ਠੀਕ ਹੈ, ਕਿੱਲੇ ਉੱਥੇ ਥੜਾ ਬਣਾਇਆ ਸੀ ਮੈਂ ਜਦੋਂ 4-6 ਵਜੇ। ਅੱਛਾ ਅੱਛਾ, ਸਾਡਾ ਪੜ੍ਹਿਆ ਲਿਖਿਆ ਵਾ ਸੀ। ਠੀਕ ਹੈ। ਤੇ ਅਸੀਂ ਸਾਡਾ ਬੇ ਉਹਦਾ ਅਨਪੜ੍ਹ ਹੀ ਸੀਗਾ। ਹੂੰ। ਤੇ ਮਤਲਬ ਹੈ ਹੁਣ ਜੀ ਉਹ ਸਾਰਾ ਕੁਛ ਹੀ ਨਾ, ਮੈਂ ਉੱਥੇ ਗਿਆ ਦੇਖਣ। ਤੇ ਜਿਸ ਘਰ ਅਸੀਂ ਗਏ ਨਾ, ਉਹ ਮੁੰਡਾ ਕਿਤੇ ਮੁਲਾਜ਼ਮ ਹੈ ਸੀ ਸਕੂਲ 'ਚ। ਠੀਕ ਹੈ। ਤੇ ਉਹ ਸਾਨੂੰ ਚਾਹ ਚੂਹ ਪਿਲਾਣੇ ਲੇਟ ਹੋ ਕੇ ਗਿਆ, ਅਸੀਂ ਸਾਜਰੇ ਚਲੇ ਗਏ ਨਾ। ਤੇ ਉਹ ਸਕੂਲ 'ਚ ਉਹਨੂੰ ਪੁੱਛਿਆ, ਦੱਸਿਆ, ਉਹਨੇ ਕਿਹਾ ਜੀ ਪਾਕਿਸਤਾਨ ਤੋਂ ਮਹਿਮਾਨ ਆਇਆ। ਹਾਂਜੀ। ਤੇ ਮੈਂ ਉਹਨੂੰ ਚਾਹ ਪਾਣੀ ਪਿਲਾਇਆ ਤੇ ਹਾਲ ਵਾਲ ਪੁੱਛਿਆ, ਸਾਡੇ ਰਿਸ਼ਤੇਦਾਰ ਉੱਥੇ। ਠੀਕ ਹੈ। ਮੈਂ ਉਹਨੂੰ ਤੋਰ ਕੇ ਹੁਣੀ ਆਇਆ। ਠੀਕ ਹੈ। ਉਹ ਉਹਨਾਂ ਨੇ ਜੀ ਪਿੱਛੋਂ ਫੋਨ ਕਰਨਾ ਸ਼ੁਰੂ ਕਰ ਦਿੱਤਾ, ਬੁਲਾਓ ਜੀ ਬੁਲਾਓ ਜੀ। ਮੇਰੇ ਨਾਲ ਇੱਕ ਬੰਦਾ ਆਇਆ ਸੀ ਉੱਥੋਂ ਦਾ, ਉਹਨਾਂ ਦੇ ਪਿੰਡ ਦਾ। ਹਾਂਜੀ। ਤੇ ਉਹ ਕਹਿਣ ਲੱਗਾ ਵੀ ਫੋਨ ਆ ਰਿਹਾ, ਤੁਸੀਂ ਇੰਝ ਕਰੋ ਵੀ ਵਾਪਸ ਚੱਲੋ। ਮੈਂ ਕਿਹਾ ਮੈਂ ਨਹੀਂ ਜਾਣਾ, ਮੈਂ ਰਿਸ਼ਤੇਦਾਰਾਂ ਨੂੰ ਮਿਲਣਾ, ਮੈਂ ਸਿੱਖਾਂ ਨੂੰ ਨਹੀਂ ਮਿਲਣਾ। ਠੀਕ ਹੈ। ਮੈਂ ਤੇ ਜਾਣਾ ਆਪਣੇ ਪਿੰਡ ਬਾਹਮਲੀ ਨੰਬਰਦਾਰ ਨਹੀਂ ਆ। ਹਾਂਜੀ। ਨੌ ਚੱਕ ਵਾਲਾ ਖੁਸ਼ੀ ਮੁਹੰਮਦ। ਅੱਛਾ ਜੀ। ਇਹਨਾਂ ਦੇ ਪਿੰਡ ਨੂੰ ਜਾ ਰਿਹਾ ਸੀ। ਠੀਕ ਹੈ। ਉੱਥੇ ਕੋਈ ਸਾਡੀ ਇੱਕ ਫੁੱਫੀ ਦੀ ਧੀ ਰਹਿੰਦੀ ਸੀ, ਮਰ ਤਾਂ ਗਈ, ਆਪਾਂ ਉਹਨਾਂ ਦੀ ਲਾਲ ਸੀ। ਹਾਂਜੀ। ਤੇ ਜਦ ਤੀਸਰੀ ਵਾਰੀ ਫੋਨ ਗਿਆ, ਹੁਣ ਚਾਚੂ ਆਖਿਆ ਤੂੰ ਬਣ ਜਾ ਗੱਲ ਬਾਤ। ਚਲੋ ਭਾਈ। ਇਹਨਾਂ ਨੇ ਟਾਈਮ ਲੈਣਾ ਸਾਡਾ ਬਹੁਤਾ, ਸਾਡੇ ਕੋਲ ਟਾਈਮ ਕੋਈ ਨਹੀਂ ਹੈ। ਫਿਰ ਅਸੀਂ ਵਾਪਸ ਆ ਗਏ। ਉੱਥੇ ਤਾਂ ਉਹ ਹੈਡ ਮਾਸਟਰ ਵੀ ਬੈਠਾ ਸੀ, ਪ੍ਰਿੰਸੀਪਲ ਵੀ ਬੈਠਾ ਸੀ ਹਾਈ ਸਕੂਲ। ਹਾਂਜੀ। ਤੇ ਉਹ ਟੀਵੀ ਮਹਿਕਮੇ ਦਾ ਵੀ ਇੱਕ ਮੁੰਡਾ ਬੈਠਾ ਸੀ ਉੱਥੇ। ਹਾਂਜੀ। ਉਹ ਲੱਗਿਆ ਇੰਟਰਵਿਊ ਲੈਣ ਕਿ ਮੈਂ ਤੁਹਾਡਾ ਇੰਟਰਵਿਊ ਲੈਣ, ਤਸਵੀਰ ਲੈਣੀ। ਮੈਂ ਕਿਹਾ ਜੀ ਨਹੀਂ। ਹਾਂਜੀ। ਫਿਰ ਮੈਂ ਕੋਈ ਨਹੀਂ ਲੈਣੀ। ਠੀਕ ਹੈ। ਵਜ੍ਹਾ ਇਹ ਹੈ ਕਿ ਮੇਰਾ ਜਿਹੜਾ ਵੀਜ਼ਾ ਹੈ ਨਾ ਜੀ, ਹਾਂਜੀ, ਉਹ ਹੈ ਹਿਮਾਚਲ ਦਾ। ਠੀਕ ਹੈ। ਤੁਸੀਂ ਆਇਓ ਮੇਰੇ ਕੋਲ ਉੱਥੇ। ਅੱਛਾ, ਠੀਕ ਹੈ। ਫਿਰ ਇੰਟਰਵਿਊ ਸ਼ਾਇਆ ਕਰੋ ਉੱਥੇ ਦੇ ਪਤੇ ਤੇ। ਠੀਕ ਹੈ। ਇੱਥੇ ਦਾ ਤੁਸੀਂ ਐਡਰੈਸ ਦੇਣਾ ਤੇ ਮੈਨੂੰ ਬਾਰਡਰ ਤੇ ਉਹਨਾਂ ਨੇ ਪਹਿਲੇ ਕਿਹਾ ਤੇ ਪੰਜਾਬ ਵੀ ਨਹੀਂ ਜਾ ਸਕਦਾ। ਅੱਛਾ। ਤੇ ਉਧਰ ਅੱਛਾ ਅੱਛਾ, ਤੇ ਪੰਜਾਬ 'ਚ ਨਹੀਂ ਤੂੰ ਜਾਣਾ। ਠੀਕ ਹੈ। ਮੈਂ ਸਮਝ ਲਓ ਚੋਰੀ ਆਇਆ ਹਾਂ, ਆਪਣੇ ਯਾਰਾਂ ਦੋਸਤਾਂ ਨੂੰ ਮਿਲਣ, ਰਿਸ਼ਤੇਦਾਰਾਂ ਨੂੰ ਮਿਲਣ। ਦਰਿਆ ਵਿਚਾਲੇ ਹੈਗਾ, ਇੱਧਰ ਹਿਮਾਚਲ ਹੈ ਤੇ ਇੱਧਰ ਪੰਜਾਬ ਹੈ। ਅੱਛਾ। ਹੁਣ ਰਿਸ਼ਤੇਦਾਰ ਤਾਂ 50 ਘਰ ਇੱਧਰ। ਠੀਕ ਹੈ। ਮੈਂ ਉੱਥੇ ਮਿਲ ਕੇ ਜਾਣਾ। ਹਾਂ ਹਾਂ। ਤੇ ਉੱਥੋਂ ਅਸੀਂ ਥਾਣੇ ਵਾਲੇ ਨੂੰ ਦੱਸਿਆ ਵੀ ਅਸੀਂ ਪੰਜਾਬ ਵਿੱਚ ਜਾਣਾ ਹੈ। ਹਾਂਜੀ। ਤੇ ਉਹ ਕਹਿਣ ਲੱਗਾ ਮੈਂ ਇੰਟਰਵਿਊ ਜ਼ਰੂਰ ਕਰਨਾ। ਮੈਂ ਕਿਹਾ ਨਹੀਂ, ਇਹ ਮੇਰਾ ਵਾਅਦਾ ਕਰੋ ਮੇਰੇ ਨਾਲ। ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਪੁੱਛੋ, ਠੀਕ ਹੈ, ਲੇਕਿਨ ਤੁਸੀਂ ਟੀਵੀ 'ਚ ਨਹੀਂ ਚਾੜਨਾ, ਮੈਨੂੰ ਨੁਕਸਾਨ ਦੇ। ਹਾਂ ਜ਼ਾਹਿਰ ਤੁਹਾਡੇ ਹੋ ਸਕਦਾ ਕਹਾਣ ਮੈਨੂੰ ਵੀਜ਼ੇ ਨੇ ਦੇਣ। ਹਾਂ ਹਾਂ ਬਿਲਕੁਲ ਠੀਕ ਹੈ। ਮੇਰਾ ਕੱਲ੍ਹ ਨੂੰ ਇਰਾਦਾ ਕਰੇ ਮੈਂ ਕਿਸੇ ਸ਼ਾਦੀ 'ਤੇ ਆਉਣਾ ਹੋਵੇ ਤੇ ਮੈਨੂੰ ਵੀਜ਼ਾ ਨਾ ਦੇਣ। ਠੀਕ ਹੈ। ਤੇ ਮੇਰੇ ਰਸਤੇ 'ਚ ਰੁਕਾਵਟ ਬਣਦੀ, ਤੁਸੀਂ ਇਹ ਕੰਮ ਨਹੀਂ ਕਰਨਾ। ਅੱਛਾ ਬਜ਼ੁਰਗੋ, ਹੁਣ ਅਸੀਂ ਇਹ ਗੱਲਬਾਤ ਤਾਂ ਖਤਮ ਕਰਦੇ ਹਾਂ ਜੀ। ਤੇ ਤੁਸੀਂ ਮਤਲਬ ਹੈਗਾ ਕਿ ਕੋਈ ਗੱਲ ਕਰਨਾ ਚਾਹੋ ਆਖਰੀ ਉਹਨਾਂ ਦੇ ਹਵਾਲੇ ਨਾਲ, ਇੱਧਰ ਦੇ ਹਵਾਲੇ ਨਾਲ, ਮੈਂ ਤੇ ਵੰਡ ਦੇ ਹਵਾਲੇ ਨਾਲ? ਅੱਗੇ ਨਾਲ ਇਲਾਕਾ ਬਹੁਤ ਬਿਹਤਰ ਹੋ ਚੁੱਕਿਆ। ਠੀਕ ਹੈ। ਨਹਿਰਾਂ ਬਣ ਚੁੱਕੀਆਂ, ਮਰੱਬੇਬੰਦੀ ਹੋ ਚੁੱਕੀ ਹੈ ਪੰਜਾਬ 'ਚ। ਠੀਕ ਹੈ। ਪਰਲੇ ਪਾਸੇ ਕੋਈ ਨਹੀਂ, ਪਰਲੇ ਪਾਸੇ ਪਹਾੜੀ ਇਲਾਕਾ ਹੈ। ਉਹੀ ਸੜਕਾਂ ਵਿੰਗੀਆਂ ਆਏ ਤੇ ਐਨ ਮੁੜ ਗਏ, ਐਨ ਮੁੜ ਗਏ, ਕਿੱਲੇ ਕਿੱਲੇ ਬਦਲੇ ਸੜਕ ਨੂੰ ਮੋੜ ਪਿਆ ਹੈ। ਤੇ ਇਲਾਕਾ ਠੀਕ ਹੈ। ਉਹਨਾਂ ਦੇ ਲੋਕਾਂ ਦੇ ਬਾਰੇ 'ਚ ਕੋਈ ਗੱਲ? ਹਾਂਜੀ। ਉਹਨਾਂ ਲੋਕਾਂ ਦੇ ਬਾਰੇ 'ਚ? ਉਹਨਾਂ ਲੋਕਾਂ ਦੇ ਬਾਰੇ 'ਚ ਅਸੀਂ ਕੀ ਕਹਿ ਸਕਦੇ? ਸਾਡੀ ਬੜੀ ਖਿਦਮਤ ਕੀਤੀ, ਉਹਨਾਂ ਨੇ ਬੜੀ ਇੱਜ਼ਤ ਕੀਤੀ ਹੈ। ਠੀਕ ਹੈ। ਥਾਣੇ ਵਾਲਿਆਂ ਨੇ ਵੀ ਇੱਜ਼ਤ ਕੀਤੀ ਹੈ। ਠੀਕ ਹੈ। ਗਏ ਉੱਠ ਕੇ ਖੜੇ ਹੋ ਗਏ, ਹੱਥ ਮਲ ਕੇ ਤਾਂ ਪੈਰਾਂ ਨੂੰ ਪੈਂਦੇ ਨੇ। ਅੱਛਾ, ਮਤਲਬ ਇਹ ਹੈਗਾ ਕਿ ਪੁਲਿਸ ਵਾਲਾ ਰਵੱਈਆ ਵੀ ਉਹਨਾਂ ਵੀ ਠੀਕ ਸੀਗਾ? ਹਾਂਜੀ ਬਿਲਕੁਲ। ਉਹਨਾਂ ਨੇ ਕੋਈ ਉਹ ਨਾ ਨਾ ਨਾ। ਅੱਛਾ। ਇੱਜ਼ਤ ਤਾਂ ਬਹਾਲਿਆ ਬਹਿ ਜਾਓ, ਸਾਨੂੰ ਹਿੱਲਣ ਵੀ ਨਹੀਂ ਦਿੱਤਾ। ਕਾਗਜ਼ ਲੈ ਉਹਦੀ ਫੋਟੋ ਕਾਪੀ ਕਰਕੇ ਰੱਖ ਲਈ, ਬਾਕੀ ਸਾਨੂੰ ਕੋਈ ਪਤਾ ਨਹੀਂ। ਅੱਛਾ। ਤਰੀਕ ਅਸੀਂ ਦੇਖ ਲਈਏ, ਬਸ ਸਾਡੇ ਕੋਲ ਪਹੁੰਚ ਗਿਆ, ਫੋਨ ਉਹਨਾਂ ਨੂੰ ਕਰ ਦਿੱਤਾ। ਤੇ ਜਿਸ ਦਿਨ ਜਾਓਗੇ ਉਸ ਦਿਨ ਅਸੀਂ ਕਾਗਜ਼ ਤੁਹਾਡੇ ਬਣਾ ਕੇ ਜਿਹੜਾ ਸਾਡਾ ਕੋਈ ਆਰਡਰ ਹੋਊਗਾ ਉਹ ਅਸੀਂ ਦੇ ਦੇਵਾਂਗੇ। ਹਾਂਜੀ। ਕੋਈ ਐਸਾ ਮਸਲਾ ਨਹੀਂ ਹੋਇਆ ਰਾਸਤੇ 'ਚ, ਕੋਈ ਨਹੀਂ। ਰਾਸਤੇ 'ਚ ਮੈਂ ਜਾਂਦਿਆਂ ਮੈਨੂੰ ਇੱਕ ਪੁਲਿਸ ਵਾਲਾ ਟੱਕਰਿਆ ਬੱਸ 'ਚ। ਤੇ ਉਹ ਤਲਾਸ਼ੀ ਲੈਣੀ, ਮੈਂ ਜੀ ਮੈਂ ਕਿਹਾ ਲੈ ਲਓ। ਮੇਰੇ ਕੋਲ ਕਿਹੜਾ ਬੰਬ ਆ। ਹਾਂਜੀ। 4 ਜੋੜੇ ਕੱਪੜਿਆਂ ਦੇ ਬੈਗ 'ਚ ਕਾਗਜ਼ ਮੇਰੇ ਹੱਥ 'ਚ ਛੋਪਰ 'ਚ ਪਾਏ। ਠੀਕ ਹੈ। ਪਹਿਲਾਂ ਕਾਗਜ਼ ਚੈੱਕ ਕਰ ਲਓ, ਫਿਰ ਕੱਪੜੇ ਚੈੱਕ ਕਰ ਲਓ। ਠੀਕ ਹੈ। ਬਸ ਫਿਰ ਉਹ ਤਾਂ ਚਾਹ ਚੂਹ ਪਿਆਦਾ ਰਿਹਾ। ਮੈਂ ਕਹਿੰਦਾ ਚਾਹ ਨਹੀਂ ਮੈਂ ਪੀਣੀ। ਗਲਾਸਾਂ 'ਚ ਚਾਹ ਪੀਂਦੇ ਨੂੰ ਬੁੱਲ ਸੜ ਗਏ। ਹਾਂ ਠੀਕ ਹੈ। ਹਾਂਜੀ ਠੀਕ ਹੈ ਬਜ਼ੁਰਗੋ, ਬਹੁਤ ਮਿਹਰਬਾਨੀ ਜੀ, ਖੁਸ਼ ਰਹੋ। ਇਹ ਹੁਣ ਤੁਸੀਂ ਡੈਰੀ ਬਣਾ ਲਿਆ? ਹਾਂਜੀ।
ਦੋਸਤੋ ਇਹ ਛੋਟਾ ਜਿਹਾ ਇੰਟਰਵਿਊ ਜਿਹੜਾ ਅਸੀਂ ਅੱਜ ਬਜ਼ੁਰਗਾਂ ਕੋਲੋਂ ਕੀਤਾ ਹੈਗਾ, ਇਹ ਦਰਅਸਲ ਇੱਕ ਕੜੀ ਹੈਗੀ ਆ ਇੱਕ ਸਿਲਸਿਲੇ ਦੀ, ਕਿ ਜਿਹੜੇ ਲੋਕ ਉੱਥੋਂ ਆਏ ਹੈਗੇ ਆ, ਇੱਥੇ ਆਏ ਹੈਗੇ ਆ, ਇਹਨਾਂ ਦੀਆਂ ਯਾਦਦਾਸ਼ਤਾਂ, ਗੱਲਾਂ ਬਾਤਾਂ, ਫਿਰ ਇਹ ਦੁਬਾਰਾ ਜਦੋਂ ਉੱਧਰ ਜਾਂਦੇ ਹੈਗੇ ਆ ਤੇ ਉਹਨਾਂ ਲੋਕਾਂ ਦੇ ਨਾਲ ਇਹਨਾਂ ਦਾ ਮਿਲਣ ਵਰਤਨ ਕਿੱਦਾਂ ਦਾ ਹੈਗਾ, ਇਸ ਹਵਾਲੇ ਨਾਲ ਅਸੀਂ ਕੁਝ ਚੀਜ਼ਾਂ ਸਾਂਝੀਆਂ ਕਰ ਸਕੀਏ। ਤੇ ਜਿਹੜਾ ਦਰਮਿਆਨ ਦੇ ਵਿੱਚ ਇੱਕ ਗੈਪ ਆਇਆ ਸੀਗਾ, ਉਹ ਗੈਪ ਨੂੰ ਕਿਸੇ ਤਰੀਕੇ ਕੁਝ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ। ਤੇ ਇਹ ਬਜ਼ੁਰਗਾਂ ਨੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਦੱਸੀਆਂ। ਇਹਨਾਂ ਨੇ ਦੱਸਿਆ ਕਿ ਮੈਂ ਜਦੋਂ ਦੁਬਾਰਾ ਗਿਆ ਹੈਗਾ ਤੇ ਮੇਰੇ ਨਾਲ ਉਹਨਾਂ ਨੇ ਕਿੰਨੀ ਮੋਹ ਮੁਹੱਬਤ ਕੀਤੀ ਆ, ਕਿੰਨਾ ਪਿਆਰ ਕੀਤਾ ਹੈਗਾ, ਕਿੰਨਾ ਖਿਆਲ ਰੱਖਿਆ ਹੈਗਾ। ਉੱਥੋਂ ਵੀ ਜਿਹੜੇ ਲੋਕ ਇੱਥੇ ਆਉਂਦੇ ਹੈਗੇ ਆ ਤੇ ਉਹਨਾਂ ਦੇ ਇੰਟਰਵਿਊ ਵੀ YouTube ਤੇ ਮੌਜੂਦ ਹੈਗੇ ਆ। ਉਹਨਾਂ ਨੇ ਵੀ ਇਹ ਦੱਸਿਆ ਹੈਗਾ ਕਿ ਅਸੀਂ ਜਦੋਂ ਇੱਧਰ ਗਏ ਆ, ਇੱਥੇ ਸਾਡੇ ਕੋਲ ਹੈਦਰਾਬਾਦ ਸ਼ਹਿਰ ਆ, ਉੱਥੇ ਇੱਕ ਬੰਦਾ ਆਇਆ ਹੈਗਾ, ਉਹਨੇ ਆਪਣੀਆਂ ਉਹ ਯਾਦਾਂ ਵੀ ਸਾਂਝੀਆਂ ਕੀਤੀਆਂ ਜਦੋਂ ਉਹ ਇੱਥੇ ਰਹਿੰਦੇ ਸੀ। ਫਿਰ ਜਦੋਂ ਉਹ ਵਾਪਸ ਇੱਥੇ ਆਇਆ ਤੇ ਹੈਦਰਾਬਾਦ ਦੇ ਲੋਕਾਂ ਨੇ ਜਿੱਦਾਂ ਉਹਨੂੰ ਹੱਥਾਂ 'ਤੇ ਚੱਕਿਆ, ਜਿੱਦਾਂ ਉਹਦਾ ਖਿਆਲ ਰੱਖਿਆ, ਉਹਨੇ ਬੜਾ ਜਾ ਕੇ ਉੱਧਰ ਸ਼ੁਕਰੀਆ ਅਦਾ ਕੀਤਾ ਹੈਗਾ। ਇਸੇ ਤਰ੍ਹਾਂ ਇਹ ਬਜ਼ੁਰਗ ਵੀ ਜਿਹੜੇ ਨਾ ਬੜੀ ਮੁਹੱਬਤ ਨਾਲ ਉਹਨਾਂ ਨੂੰ ਯਾਦ ਕਰਦੇ ਆ। ਬਿਆਨ ਹੀ ਨਹੀਂ ਕਰ ਸਕਦੇ। ਹਾਂ, ਉਹ ਕਹਿੰਦੇ ਜੀ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ। ਤੇ ਖੁਸ਼ ਰਹੋ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਇਸੇ ਤਰ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹੀਏ। ਉਹ ਦੇਖ ਕੇ ਮੇਰੇ ਨਾਨਕਿਆਂ ਦੀਆਂ 17 ਲਾਸ਼ਾਂ ਕਿੱਥੋਂ ਪਈਆਂ ਸੀ। ਸਹੀ ਹੈ। ਮੇਰਾ ਦਿਲ ਅਸੀਂ ਕਰਦਾ ਜਾਣੇ ਨੂੰ, ਸਿਰਫ ਮੈਨੂੰ ਇਹਨਾਂ ਬੰਦਿਆਂ ਨੇ ਮਜਬੂਰ ਕੀਤਾ ਜਿਹੜੇ ਆਉਂਦੇ ਨੇ। ਹਾਂਜੀ। ਤੇ ਫਿਰ ਇੱਥੇ ਇੱਕ ਮੈਂ ਨਾਲ ਜਿਹੜਾ ਦੋਸਤ ਸੀ ਨਾ, ਜਿਹਦਾ ਡਰਾਈਵਰ ਸੀ, ਉਹਨੇ ਕਿਹਾ ਜੀ ਮੈਂ ਕਿ ਤੁਹਾਨੂੰ ਪੱਗ ਦੇਣੀ ਆ। ਸ਼ਹਿਰ ਨਾਲਾਗੜ੍ਹ ਜਾਂ ਅਸੀਂ ਫਿਰਦੇ ਸੀ, ਹਾਂਜੀ, ਥਾਣੇ ਹੋ ਕੇ ਤੇ ਤਰੀਕ ਲੈਣ ਗਏ ਸੀ, ਅੱਜ ਸਵੇਰੇ ਚਲੇ ਜਾਣਾ। ਤੇ ਉਹਨਾਂ ਨੇ ਪੱਗ ਲੈਂਦੇ ਲੈਂਦੇ ਇੱਕ ਸਿੱਖ ਦੀ ਦੁਕਾਨ 'ਤੇ ਅਸੀਂ ਚਲੇ ਗਏ। ਉਹ ਕੁਝ ਰਹਿਣ ਤੋਂ ਵੀ ਆਇਆ ਸੀ। ਉਹਨੇ ਬੜੀਆਂ ਗੱਲਾਂ ਕੀਤੀਆਂ, ਫਿਰ ਪਿਆਰ ਦੀਆਂ, ਬੜੀ ਮੁਹੱਬਤ ਦੀਆਂ। ਕਹਿੰਦਾ ਜੀ ਅਸੀਂ ਵੀ ਜਾ ਕੇ ਆਲੇ ਹੁਣ ਆਉਣਾ ਹੈ, ਸਿੱਖਾਂ ਨੇ ਗੁਰਦੁਆਰੇ ਨਾਨਕਾਣਾ ਸਾਹਿਬ ਮੇਰੇ ਪਿੰਡ ਦੇ ਆਣਾ। ਠੀਕ ਹੈ, ਉਹਨਾਂ ਨੇ ਆਉਣਾ ਹੈਗਾ। ਹਾਂਜੀ। ਤੇ ਦੇਖਾਂਗੇ ਲਾ ਗਏ ਨਾ ਇੱਥੇ ਤੱਕ ਉਹਨਾਂ ਦਾ ਕਾਰਡ ਹੁੰਦਾ, ਉਹਨਾਂ ਕੋਲ ਸਿਰਫ ਵੀਜ਼ਾ ਵੀ ਨਹੀਂ ਹੁੰਦਾ। ਅੱਛਾ ਅੱਛਾ। ਹਫ਼ਤੇ ਦਾ ਜਾਂ 4 ਦਿਨ ਦਾ ਜਾਂ 10 ਦਿਨ ਦਾ ਕਾਰਡ ਹੀ ਹੁੰਦਾ। ਠੀਕ ਹੈ। ਤੇ ਉਹ ਅਗਰ ਤੁੱਕਾ ਲੱਗਿਆ ਤਾਂ ਮੈਂ ਲਿਆਉਂਗਾ, ਫਿਰ ਮਿਲਾਵਾਂਗੇ। ਚਲੋ ਲਿਆਇਓ, ਤੇ ਜੇ ਆਣ ਤੇ ਫਿਰ ਜ਼ਰੂਰ ਮਿਲਾਂਗੇ। ਤੇ ਉਹਨਾਂ ਦਾ ਵੀ ਤਸਵੀਰਾਂ ਤੁਸੀਂ ਨੈਟ ਤੇ ਜਿੰਨੀਆਂ ਮਰਜ਼ੀ ਦੇਖ ਲਓ, ਮੇਰਾ ਚਿਹਰਾ ਤਾਂ ਦੇਖ ਲਿਆ। ਹਾਂ ਬਿਲਕੁਲ। ਤੇ ਇਹ 18 ਤੋਂ ਤਸਵੀਰਾਂ ਸ਼ੁਰੂ ਹੋਣੀਆਂ ਜੀ, 18, 19, 20। ਹਾਂਜੀ। 21, 22 ਤੋਂ ਪਿਛਲੇ ਅਗਸਤ ਦੀ ਤੋਂ ਲੱਭ ਲਿਓ, ਲੱਭ ਜਾਣੀਆਂ ਬਹੁਤ ਜ਼ਿਆਦਾ ਲੱਭਣਗੀਆਂ। ਮਤਲਬ ਉਹਨਾਂ ਨੇ ਵੀ ਚੜਾਈਆਂ ਹੋਈਆਂ। ਹਾਂਜੀ। ਉਹ ਤੇ ਸਾਰੇ ਪਿੰਡ 'ਚ ਇੱਕ ਜਗ੍ਹਾ ਫੰਕਸ਼ਨ ਸੀ ਨਾ ਗੁੱਗੇ ਪੀਰ ਦਾ, ਤੇ ਡੋਰੂ ਡੂਰੂ ਵੱਜਦੇ ਸੀ। ਮੈਂ ਤਾਂ ਕਿਹਾ ਤੁਸੀਂ, ਮੈਂ ਕਿਹਾ ਫਿਲਮ ਬਣਾ ਦਿਓ ਰਿਕਾਰਡ। ਉਹਨੇ ਫਿਲਮ ਨਹੀਂ ਬਣਾਈ, ਨਾਲ ਮੇਰਾ ਮੁੰਡਾ ਆਪਣਾ ਸੀ, ਉਹ ਬਣਾ ਦੇ ਉਹ ਰਹੇ, ਇਹਨੂੰ ਨਾਟਕ ਕਰਦੇ ਰਹੇ, ਇੱਧਰ ਨੂੰ ਭੇਜਦੇ ਰਹੇ।